ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 27 ਸਤੰਬਰ ਦਿਨ ਹੈਗਾ ਜੀ ਸੋਮਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਤੇ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਸਿਖਲਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੰਦੇ ਨੇ। ਕਾਲ ਅਜੀਤ ਅਟਵਾਲ 559 374 4541। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਭਾਰਤ ਬੰਦ ਦਾ ਸੱਦਾ ਸੀਗਾ ਕਿਸਾਨਾਂ ਦੇ ਦੁਆਰਾ ਜਿਹੜਾ ਦਿੱਤਾ ਗਿਆ, ਕਹਿੰਦੇ ਅਸਰ ਵੀ ਇਸਨੇ ਦਿਖਾਇਆ। ਹਾਂਜੀ ਹਾਂਜੀ, ਅਸਰ ਹੈ ਸੀ ਇਹਦਾ, ਐਸੀ ਗੱਲ ਨਹੀਂ ਹੈ। ਕਿਉਂਕਿ ਦੇਖੋ ਐਤਕੀ ਵਿਸਤਾਰ ਹੋਇਆ ਥੋੜਾ ਜਿਹਾ, ਜਿਵੇਂ ਆਪਾਂ ਕਹਿ ਲਈਏ ਨਾ ਕਿ ਅੰਦੋਲਨ ਦਾ ਦਾਇਰਾ ਵਧਿਆ। ਹਾਲਾਂਕਿ ਕੋਈ ਵੱਡੀ ਹਿੰਸਾ ਨਹੀਂ ਹੋਈ, ਵਾਇਲੈਂਸ ਨਹੀਂ ਹੋਈ, ਕਿਤੇ ਕਲੈਸ਼ ਨਹੀਂ ਹੋਇਆ। ਇੱਕਾ ਦੁੱਕਾ ਥਾਵਾਂ ਤੇ ਫਿਰ ਤੁਹਾਨੂੰ ਪਤਾ ਤਲਖ ਕਲਾਮੀਆਂ ਤੇ ਜ਼ਰੂਰ ਹੁੰਦੀਆਂ ਨੇ। ਕਿਤੇ ਕੋਈ ਗੱਡੀ ਲੰਘਾਉਣ ਦੇ ਚੱਕਰ ਦੇ ਵਿੱਚ ਗਰਮ ਹੋ ਜਾਂਦਾ ਹੈ, ਕਿਤੇ ਕੋਈ ਯਾਤਰੂ ਵੀ ਕਈ ਵਾਰ ਆਪਣੇ ਤੋਂ ਬਾਹਰ ਆ ਜਾਂਦਾ ਆ। ਪਰੰਤੂ ਓਵਰਆਲ ਜੇ ਦੇਖੀਏ ਤਾਂ ਬੜਾ ਸ਼ਾਂਤਮਈ ਹੋ ਗਿਆ, ਕਿਉਂਕਿ ਇਹੋ ਜਿਹਾ ਬੰਦ ਜਿਹੜਾ ਹੁੰਦਾ ਆਪਾਂ ਅਕਸਰ ਦੇਖਦੇ ਇੰਡੀਆ 'ਚ ਕਈ ਵਾਰ ਵਾਇਲੈਂਟ ਹੋ ਜਾਂਦਾ ਆ। ਪਰੰਤੂ ਐਸੀ ਕੋਈ ਨਿਊਜ਼ ਨਹੀਂ। ਹਾਂ, ਮਾੜਾ ਮੋਟਾ ਭਾਈ ਜਿੱਦਾਂ ਮੈਂ ਕਿਹਾ ਕਿ ਉਹ ਤਾਂ ਹੁੰਦਾ। ਕਾਫੀ ਸ਼ਹਿਰਾਂ ਤੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ, ਕਿਤੇ ਜਿਹੜੇ ਲੰਘਣ ਵਾਲੇ ਆ ਉਹ ਖਹਿਬੜ ਪੈਂਦੇ ਕਿਸਾਨਾਂ ਦੇ ਨਾਲ, ਕਿਤੇ ਪੁਲਿਸ ਵਾਲੇ, ਆਮ ਦੀਆਂ ਗੱਲਾਂ ਨੇ ਵੈਸੇ, ਪਰ ਕੋਈ ਵੱਡੀ ਝੜਪ ਨਹੀਂ ਹੋਈ। ਇਹ ਇਸ ਅੰਦੋਲਨ ਦੇ ਇਸ ਕਾਲ ਦੀ ਜਿਹੜੀ ਕਹਿ ਲਈਏ ਕਿ ਇੱਕ ਪ੍ਰਾਪਤੀ ਆ। ਔਰ ਤੁਸੀਂ ਦੇਖੋ ਇੰਡੀਆ ਦੇ ਵਿੱਚ ਇੱਕ ਵੱਖਰੀ ਚੀਜ਼ ਤੁਹਾਨੂੰ ਵੇਖਣ ਨੂੰ ਮਿਲਦੀ, ਐਜੀਟੇਸ਼ਨ ਤੇ ਸਾਰੇ ਸੰਸਾਰ ਦੇ ਵਿੱਚ ਚੱਲਦੇ ਨੇ ਕਿਉਂਕਿ ਜ਼ਰੂਰਤ ਆ ਜੀ। ਹੁਣ ਇੱਥੇ ਜਦ ਐਜੀਟੇਸ਼ਨ ਚੱਲਦਾ, ਆਪਾਂ ਨੂੰ ਪਤਾ ਕਿੰਨਾ ਖੱਜਲ ਹੁੰਦਾ ਉਹ ਵਰਗ ਜਿਹੜਾ ਸੜਕਾਂ ਤੇ ਹੁੰਦਾ, ਰੇਲਵੇ ਟਰੈਕ ਤੇ ਹੁੰਦਾ, ਬਹੁਤ ਜ਼ਿਆਦਾ ਖੱਜਲ ਹੁੰਦਾ। ਸਰਕਾਰ ਵੱਲੋਂ ਵੀ ਸਪਰੈਸ ਕੀਤਾ ਜਾਂਦਾ, ਉਹਨੂੰ ਹਰ ਇੱਕ ਹਰਬਾ ਵਰਤਿਆ ਜਾਂਦਾ। ਪਰ ਬਾਵਜੂਦ ਇਸ ਦੇ ਖੂਬਸੂਰਤੀ ਇੰਡੀਆ ਦੇ ਵਿੱਚ ਇਹ ਆ ਕਿ ਸਾਡਾ ਖਾਸ ਤੌਰ ਤੇ ਜੇ ਆਪਾਂ ਦੇਖੀਏ ਸਿੱਖ ਸਮਾਜ ਹੈ ਜਿਹੜਾ, ਉਹ ਹਿਊਮੈਨਿਟੀ ਨੂੰ ਵੀ ਨਾਲ ਲੈ ਕੇ ਚੱਲਦਾ ਹੈ, ਮਨੁੱਖਤਾ ਨੂੰ ਵੀ ਨਾਲ ਲੈ ਕੇ ਚੱਲਦਾ ਹੈ। ਖਾਸ ਤੌਰ ਤੇ ਆਪਾਂ ਨਾਰਥ ਖਿੱਤਾ ਜਿਹੜਾ ਦੇਖ ਲਈਏ ਇੰਡੀਆ ਦਾ, ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਆਮ ਆਪਾਂ ਨੂੰ ਮਿਲਦੀ ਆ। ਤਾਂ ਮਸਲਨ ਜਿੱਦਾਂ ਕਿਉਂਕਿ ਦੇਖੋ ਅੱਜ ਸਵੇਰੇ 6 ਵਜੇ ਤੋਂ ਹੀ ਗੱਡੀਆਂ ਰੁਕ ਗਈਆਂ ਸਨ, ਚੱਕਾ ਜਾਮ ਹੋ ਗਿਆ। ਤੇ ਹੁਣ ਕਿਸੇ ਦਾ ਬਾਲ ਫਰਜ਼ ਕਰੋ, ਕੋਈ ਉੱਧਰੋਂ ਬੰਗਾਲ ਤੋਂ ਚੜਿਆ ਆ ਰਿਹਾ ਗੱਡੀ ਤੇ, ਹਰਿਆਣੇ 'ਚ ਆ ਕੇ ਸਟਕ ਹੋ ਗਿਆ, ਤੇ ਉਹਨਾਂ ਨੂੰ ਤਾਂ ਨਹੀਂ ਨਾ ਪਤਾ। ਕਿਉਂਕਿ ਇਸ ਕਾਲ ਦਾ ਹੋ ਸਕਦਾ ਕਿ ਹਰੇਕ ਥਾਂ ਤੇ ਨਾ ਪਤਾ ਹੋਵੇ, ਜਾਂ ਕਈ ਵਾਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੱਪਾ ਰਹਿ ਜਾਂਦਾ ਜਾਣਕਾਰੀ ਦਾ ਕਿ ਸ਼ਾਇਦ ਰੇਲਾਂ ਨਾ ਰੋਕੀਆਂ ਜਾਣ। ਤਾਂ ਉਹਦੇ 'ਚ ਕੀ ਹੋਇਆ ਕਿ ਬਹੁਤ ਸਾਰੇ ਬੱਚੇ ਜਾਂ ਬਿਰਧ ਜਿਹੜੇ ਸੀਗੇ ਉਹ ਫਸ ਗਏ ਕਸੂਰ ਤੇ। ਪਰ ਜਿਵੇਂ ਹੀ ਪਤਾ ਲੱਗਿਆ, ਖਾਸ ਤੌਰ ਤੇ ਹਰਿਆਣੇ ਦੇ ਵਿੱਚ ਜਿਹੜੀਆਂ ਟ੍ਰੇਨਾਂ ਰੁਕੀਆਂ ਕਿ ਭਾਈ ਫਲਾਣੇ ਰੇਲਵੇ ਸਟੇਸ਼ਨ ਤੇ ਗੱਡੀ ਰੁਕੀ ਆ, ਇੰਨਾ ਹਜ਼ਾਰ ਯਾਤਰੂ ਹੈ, 1000 ਆ ਜਾਂ 2000 ਆ, ਤੇ ਭਾਈ ਉਹਨਾਂ ਨੇ ਤਾਂ ਵਿਚਾਰਿਆਂ ਨੇ ਕੁਛ ਖਾਧਾ ਪੀਤਾ ਨਹੀਂ ਹੋਣਾ। ਕਈਆਂ ਨੂੰ ਖਾਣੇ ਦੀ ਸਮੱਸਿਆ ਹੁੰਦੀ ਆ, ਜਿਹੜਾ ਮਿਲਦਾ ਸਟੇਸ਼ਨਾਂ ਤੇ ਜਾਂ ਗੱਡੀ 'ਚ। ਕਈਆਂ ਨੂੰ ਤੁਹਾਨੂੰ ਪਤਾ ਬੱਚੇ ਤੇ ਉਹਨਾਂ ਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ, ਕਿਸੇ ਨੂੰ ਦਵਾਈ ਵਗੈਰਾ ਚਾਹੀਦੀ, ਕੋਈ ਬਿਮਾਰ ਸ਼ਮਾਰ ਹੋ ਜਾਂਦਾ। ਸੋ ਫਿਰ ਲੋਕ ਜਿਹੜੇ, ਜਿਵੇਂ ਮੈਂ ਕਿਹਾ ਕਿ ਇੰਡੀਆ ਦੇ ਵਿੱਚ ਖੂਬਸੂਰਤੀ ਵੇਖਣ ਨੂੰ ਮਿਲੇਗੀ ਤੇ ਮਨੁੱਖਤਾ ਵੀ ਨਾਲ ਹੀ ਚੱਲਦੀ ਹੈ ਐਜੂਕੇਸ਼ਨ। ਠੀਕ ਆ, ਕਈ ਵਾਰ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੁੰਦਾ, ਪਰ ਮਨੁੱਖਤਾਵਾਦੀ ਸੋਚ ਜ਼ਰੂਰ ਨਾਲ ਰਹਿੰਦੀ ਹੈ। ਤਾਂ ਫਿਰ ਲੋਕਾਂ ਨੇ ਲੰਗਰ ਲਾਏ, ਪ੍ਰਸ਼ਾਦੇ ਛਕਾਏ, ਦਵਾਈਆਂ ਦਿੱਤੀਆਂ, ਬੱਚਿਆਂ ਦੇ ਦੁੱਧ ਦਾ ਇੰਤਜ਼ਾਮ ਕੀਤਾ। ਐਸੀਆਂ ਚੀਜ਼ਾਂ ਵੀ ਨੇ, ਐਂਬੂਲੈਂਸਾਂ ਲੰਘਾਈਆਂ ਗਈਆਂ।
ਪਰ ਪੰਜਾਬ ਦੇ ਵਿੱਚੋਂ ਕੁਛ ਇੰਸੀਡੈਂਟ ਅਸੀਂ ਦੇਖੇ ਵੀ ਸੋਸ਼ਲ ਮੀਡੀਆ ਤੇ ਲੋਕ ਤਜਰਬਾ ਦੱਸ ਰਹੇ ਸੀ। ਜਿਵੇਂ ਮੰਨ ਲਓ ਕਿਸੇ ਦੀ ਪੇਸ਼ੀ ਹੈ ਅਦਾਲਤ ਦੇ ਵਿੱਚ ਤੇ ਉਹ ਕੋਈ ਬੰਦਾ ਜਿਹੜਾ ਉਹ ਨਹੀਂ ਅੱਗੇ ਜਾਣ ਦਿੱਤਾ ਗਿਆ। ਹੁਣ ਦੇਖੋ ਇਹ ਵੀ ਇੱਕ ਐਮਰਜੈਂਸੀ ਆ, ਕਿਸੇ ਬੰਦੇ ਦੇ ਕੋਈ ਵਾਰੰਟ ਨਿਕਲਿਆ ਤਾਂ ਬਹੁਤ ਮਾੜਾ ਹੋਏਗਾ, ਤਾਂ ਉਹ ਕਹਿੰਦਾ ਕਿ ਮੇਰੇ ਕੋਲ ਜ਼ਮੀਨ ਨਹੀਂ ਹੈ, ਮੇਰੇ ਕੋਲ ਓੜਾ ਜ਼ਮੀਨ ਦਾ ਨਹੀਂ, ਪਰ ਮੈਂ ਹਮੇਸ਼ਾ ਇਸ ਅੰਦੋਲਨ ਦੇ ਨਾਲ ਰਿਹਾ, ਪਰ ਅੱਜ ਮੈਨੂੰ ਜ਼ਲੀਲ ਕੀਤਾ ਗਿਆ। ਉਹਦਾ ਆਪਣਾ ਇੱਕ ਤਜਰਬਾ ਜਿਹੜਾ ਕਹੀਏ ਕਿ ਭੈੜਾ ਹੈ। ਤੇ ਕਈ ਵਾਰ ਕੁਛ ਅਨਸਰ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ, ਜਿਹੜੇ ਮਜਬੂਰੀਆਂ ਨੂੰ ਕਹਿ ਲਓ ਕਿ ਨਜ਼ਰਅੰਦਾਜ਼ ਕਰ ਦਿੰਦੇ, ਉਹ ਕਿਤੇ ਵੀ ਹੋ ਸਕਦੇ ਆ, ਪਰ ਮਜਬੂਰੀ ਇਹ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ। ਤੇ ਮੇਰੇ ਖਿਆਲ ਦੇ ਨਾਲ ਆਗੂਆਂ ਨੂੰ ਇਸ ਤਰ੍ਹਾਂ ਦੀ ਪਲੈਨਿੰਗ ਕਰਨੀ ਚਾਹੀਦੀ ਹੈ ਕਿ ਜਿੱਦਾਂ ਆਮ ਆਪਾਂ ਐਮਰਜੈਂਸੀ ਸੇਵਾਵਾਂ ਸਮਝਦੇ ਹਾਂ ਕਿ ਜਿੱਦਾਂ ਐਂਬੂਲੈਂਸ ਆ ਗਈ, ਕੋਈ ਮਰੀਜ਼ ਹੋਰ ਆ ਗਿਆ, ਕੋਈ ਬਿਮਾਰ ਸ਼ੁਮਾਰ ਆ ਗਿਆ, ਹਸਪਤਾਲ ਜਾਣ ਵਾਲਾ ਆ ਗਿਆ, ਕੋਈ ਇੰਟਰਵਿਊ ਤੇ ਜਾਣ ਵਾਲਾ ਆ ਗਿਆ, ਉਹਨਾਂ ਨੂੰ ਲਗਾਉਣ ਦੇ ਨਾਲ ਨਾਲ ਜਿਹੜੇ ਕਿ ਇਸ ਤਰ੍ਹਾਂ ਦੇ ਜ਼ਰੂਰੀ ਕਾਨੂੰਨੀ ਕੰਮਕਾਰ ਆ, ਉਹਨਾਂ ਨੂੰ ਵੀ ਰਹਿਤ ਜਿਹੜੀ ਦੇਣੀ ਚਾਹੀਦੀ ਹੈ। ਖੈਰ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲੀਆਂ। ਮੈਂ ਤੁਹਾਨੂੰ ਜਿਹੜਾ ਅਸਲ ਜੀ ਰੰਗ ਦੱਸਦਾ ਇਸ ਅੰਦੋਲਨ ਦਾ, ਉਹ ਇਹ ਆ ਕਿ ਤੁਸੀਂ ਦੇਖੋ ਤੇਲੰਗਾਨਾ ਤੱਕ ਵੀ ਆਪ ਮੁਹਾਰੇ ਇਸ ਅੰਦੋਲਨ ਦਾ ਅਸਰ ਮਿਲਿਆ, ਦੇਖੋ ਉਧਰਲੇ ਪਾਸੇ। ਫਿਰ ਜੇ ਤੁਸੀਂ ਦੇਖੋਗੇ ਤਾਮਿਲਨਾਡੂ ਤੱਕ ਵੀ ਰੰਗ ਆ, ਪਰ ਅਸਲ ਰੰਗ ਵੱਜਾ ਜਾ ਕੇ ਕੇਰਲ ਦੇ ਵਿੱਚ। ਕੇਰਲ ਦੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣੇ 'ਚ ਹੋ ਜਾਂਦਾ, ਠੀਕ ਉਸ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ। ਰਿਪੋਰਟਾਂ ਐਸਾ ਦੱਸ ਰਹੀਆਂ ਸੀਗੀਆਂ। ਮਤਲਬ ਕਿ ਫਿਰ ਜੇ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ ਬਹੁਤ ਵੱਡਾ ਵਿਰੋਧ ਸੀਗਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਲਖਨਊ ਦੇ ਵਿੱਚ ਪਰਿਵਰਤਨ ਚੌਂਕ ਆ ਜਿਹੜਾ, ਉਹ ਕੁਛ ਲੈਫਟਿਸਟ ਵਿਚਾਰਧਾਰਾ ਵਾਲੇ ਜਿਹੜੇ ਲੋਕ ਆ, ਉਹਨਾਂ ਨੇ ਉੱਥੇ ਬੰਦ ਕੀਤਾ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਆਮ ਤੌਰ ਤੇ ਆਪਾਂ ਸੁਣਦੇ ਹਾਂ ਕਿ ਯੋਗੀ ਤੋਂ ਡਰਦਾ, ਉਹ ਤਾਂ ਵੈਸੇ ਕਹਿੰਦੇ ਸੀ ਲੰਘ ਕੇ ਦਿਖਾਇਓ, ਬੱਕਲ ਉਤਾਰ ਦਿਆਂਗੇ। ਭਾਜਪਾ ਵਾਲਿਆਂ ਨੇ ਆਫੀਸ਼ੀਅਲ ਆਪਣੇ ਅਕਾਊਂਟ ਤੋਂ ਕਹੀ ਸੀਗੀ ਗੱਲ। ਜੀ ਦੇਖ ਲਓ ਕਿੱਥੇ ਤੱਕ ਇਹ ਅੰਦੋਲਨ ਜਿਹੜਾ ਪੁੱਜਦਾ ਹੋ ਗਿਆ। ਇਸ ਤਰ੍ਹਾਂ ਹੋਰ ਸਟੇਟਾਂ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਜਾਂ ਕਰਨਾਟਕ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ। ਕਰਨਾਟਕ ਦੇ ਵਿੱਚ ਤਾਂ ਮੇਰੇ ਖਿਆਲ ਦੇ ਨਾਲ ਇੱਕ ਕਿਸਾਨ ਆਗੂ ਤੋਂ ਇੱਕ ਗੱਡੀ ਹੈ ਜਿਹੜੀ, ਉਹ ਵੀ ਪੁਲਿਸ ਅਫਸਰ ਤੇ ਚੜ੍ਹ ਗਈ ਸੀ, ਉਹਦੀ ਵੀ ਕਾਫੀ ਇਹ ਨਖੇਦੀ ਕਰ ਰਹੇ ਸੀ ਮੀਡੀਆ ਵੱਲੋਂ, ਜੀ ਤੁਹਾਨੂੰ ਪਤਾ ਹੀ ਹੈ। ਇੱਕ ਕਿਸਾਨ ਦੀ ਅੱਜ ਡੈਥ ਵੀ ਹੋਈ ਅਨਫੋਰਚੂਨੇਟਲੀ ਸਿੰਘੂ ਬਾਰਡਰ ਤੇ। ਬਾਕੀ ਕੀ ਕਾਰਨ ਰਹੇ ਆ ਉਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸ਼ਾਇਦ ਪਤਾ ਲੱਗੇਗਾ। ਐਸਾ ਦੱਸਿਆ ਜਾ ਰਿਹਾ ਕਿ ਸਿੰਘੂ ਬਾਰਡਰ ਤੇ ਇੱਕ ਮੌਤ ਹੋਈ ਆ। ਫਿਰ ਇਸ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਤੇ ਕਾਂਗਰਸ ਨੇਤਾ ਨੂੰ ਜਿਹੜਾ ਵਾਪਸ ਕਰ ਦਿੱਤਾ ਗਿਆ, ਮਤਲਬ ਕਿ ਉਹਨੂੰ ਮੋੜ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਕਹਿੰਦੇ ਆਮ ਵਾਂਗੂ ਖੁੱਲੇ ਰਹੇ ਤੇ ਕਾਫੀ ਗੁੱਸਾ ਮਨਾਇਆ ਗਿਆ ਅੰਦਰ ਕਿ ਇਹਨਾਂ ਨੇ ਕਿਉਂ ਨਹੀਂ ਭਾਈ ਸਹਿਯੋਗ ਦਿੱਤਾ। ਫਿਰ ਦੋ ਚੀਜ਼ਾਂ ਜਿਹੜੀਆਂ ਉਹ ਕੜਵੀਆਂ ਵੀ ਕੌੜੀਆਂ ਵੀ, ਉਹ ਹਮੇਸ਼ਾ ਤੁਹਾਨੂੰ ਪਤਾ ਹੀ ਹੈ, ਕੁਛ ਲੋਕ ਉਹ ਗਲਾਚਦੇ ਰਹਿੰਦੇ ਆ ਕੜਤਨ ਨੂੰ। ਤਾਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਭਾਨੂ ਵਾਲੇ ਆ, ਉਹਨਾਂ ਦਾ ਜਿਹੜਾ ਪ੍ਰਧਾਨ ਹੈ ਭਾਨੂ ਪ੍ਰਤਾਪ, ਉਹਨੇ ਇਸ ਬੰਦ ਨੂੰ ਕਹਿ ਲਓ ਤੁਲਨਾਤਮਕ ਤੌਰ ਤੇ ਅੱਤਵਾਦੀ ਹਰਕਤ ਦੱਸ ਦੇਖ ਲਓ ਕਿ ਇਹ ਆਪਣੇ ਆਪ ਨੂੰ ਕਿਸਾਨ ਆਗੂ ਦੱਸਦਾ ਤੇ ਕਹਿੰਦਾ ਕਿ ਕੋਈ ਸਹਿਯੋਗ ਨਾ ਕਰੇ। ਤੇ ਦੂਸਰੇ ਪਾਸੇ ਜਿਹੜੇ ਸੁਰਜੀਤ ਸੈਣੀ ਜੀ ਆ, ਉਹ ਕਹਿੰਦੇ ਕਿਸਾਨ ਖੇਤਾਂ 'ਚ ਨਹੀਂ, ਸਾਰੇ ਕਾਮਰੇਡ ਜਿਹੜੇ ਆ ਮੋਦੀ ਜੀ ਨੂੰ ਬਦਨਾਮ ਕਰ ਰਹੇ ਆ। ਦੇਖੋ ਇਹਨਾਂ ਦੇ ਬੁਲਾਰੇ ਅੱਜ ਆਏ ਸਮੇਂ ਸਮੇਂ ਤੇ ਕਾਫੀ ਉਹ ਗੱਲਾਂ ਕਰ ਗਏ। ਮੈਂ ਇਹਨਾਂ ਨੂੰ ਇੱਕੋ ਗੱਲ ਕਹੂੰਗਾ, ਚਲੋ ਇਹ ਜਿਹੜੇ ਭਾਨੂ ਵਾਲੇ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿੰਨੀ ਕੁ ਕਰਤੂਤ ਦੇ ਮਾਲਕ ਰਹਿ ਗਏ ਆ, ਜਿਨ੍ਹਾਂ ਨੂੰ ਖੁਦ ਆਪਣੇ ਸਾਥੀ ਅੱਤਵਾਦੀ ਲੱਗਦੇ ਹੋਣ, ਉਹ ਜਾਂ ਤਾਂ ਕਹਿ ਲਓ ਕਿ ਇਸ ਬਾਜ਼ਾਰ ਦੇ ਵਿੱਚ ਮੁੱਲ ਲਵਾ ਬੈਠੇ ਤੇ ਜਾਂ ਆਪਣਾ ਸੀਨਾ ਜਿਹੜਾ ਉਹਦੇ ਵਿੱਚ ਧੜਕਦਾ ਪੁਰਜ਼ਾ ਪੱਥਰ ਦਾ ਪਾ ਬੈਠੇ। ਦੋ ਚੋਂ ਇੱਕ ਚੀਜ਼ ਹੁੰਦੀ ਹੈ। ਖੈਰ ਜੋ ਵੀ ਹੈ, ਜਿਹੜੇ ਭਾਜਪਾ ਵਾਲੇ ਗੱਲਾਂ ਕਰਦੇ, ਦੇਖੋ ਰੌਲਾ ਇਹ ਕੀ ਆ ਕਿ ਸਾਡੇ ਪੰਜਾਬੀ ਮੀਡੀਆ ਦੇ ਵਿੱਚ ਅੱਛੇ ਐਂਕਰ ਤਾਂ ਹੈ ਜੀ, ਪਰ ਸਾਡੇ ਕੋਲ ਕਾਊਂਟਰ ਕਰਨ ਵਾਲੇ ਐਂਕਰ ਹੈ ਨਹੀਂ ਜਿਹੜੇ ਇਹਨਾਂ ਨੂੰ ਕਾਊਂਟਰ ਕਰ ਸਕਣ ਜਦੋਂ ਵੀ ਇਹ ਬਹਿੰਦੇ ਨੇ। ਅੱਛਾ, ਇਹਨਾਂ ਨੂੰ ਇੱਕ ਗੱਲ ਯਾਦ ਕਰਾ ਦਿੱਤੀ ਜਾਣੀ ਚਾਹੀਦੀ ਆ ਕਿ 2012 'ਚ ਜਦੋਂ ਪੈਟਰੋਲ ਡੀਜ਼ਲ 'ਚ ਹਾਈਕ ਸੀਗਾ ਤਾਂ ਉਸ ਟਾਈਮ ਇਹਨਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਸੀ ਔਰ ਇਹਨਾਂ ਦੇ ਬੰਦਿਆਂ ਨੇ ਜ਼ਬਰਦਸਤੀ ਬਾਜ਼ਾਰ ਬੰਦ ਕਰਵਾਏ ਸਨ ਔਰ ਉਸ ਟਾਈਮ ਕਾਮਰੇਡਾਂ ਨੇ ਵੀ ਸਮਰਥਨ ਦਿੱਤਾ ਸੀਗਾ ਜੀ ਤੇ ਇੱਕ ਦਿਨ ਦੇ ਵਿੱਚ ਪਤਾ ਕਿੰਨਾ ਘਾਟਾ ਹੋਇਆ ਸੀ ਇੰਡੀਆ ਨੂੰ? 12,500 ਕਰੋੜ ਦਾ। 12,500 ਕਰੋੜ ਦਾ। ਤੇ ਅੱਜ ਦੇ ਕਹਿ ਲਓ ਕਿ 20,000 ਕਰੋੜ ਵਰਗਾ। ਕਾਹਦੇ ਕਰਕੇ? ਸਿਰਫ ਇੱਕ ਸੱਤਾ ਹਾਸਲ ਕਰਨ ਵਾਸਤੇ। ਜੇ ਤੁਸੀਂ ਅਸਲ ਮੁੱਦਿਆਂ ਤੇ ਲੜਨ ਵਾਲੇ ਲੜਾਕੇ ਹੁੰਦੇ ਤਾਂ ਫਿਰ ਤੇਲ ਅੱਜ 100 ਤੋਂ 110 ਤੀਕ ਨਾ ਜਾਂਦਾ ਜੀ। ਇਹਦਾ ਮਤਲਬ ਇਹ ਸੀ ਕਿ ਤੁਸੀਂ ਉਦੋਂ ਮੁਫਾਦਾਂ ਵਾਸਤੇ ਲੜਦੇ ਸੀ ਤੇ ਮੁਫਾਦਾਂ ਵਾਸਤੇ ਤੁਸੀਂ ਲੜਦਿਆਂ ਨੇ ਇੱਕ ਦਿਨ ਦੇ ਵਿੱਚ ਤਕਰੀਬਨ 20,000 ਕਰੋੜ ਦੇ ਅੱਜ ਦੇ ਬਰੋਬਰ ਦੀ ਰਕਮ ਦਾ ਨਾਸ਼ ਕਰ ਦਿੱਤਾ ਸੀਗਾ। ਕਾਲ ਕੀਤੀ ਸੀ ਤੁਸੀਂ।
ਤੇ ਦੂਜੀ ਚੀਜ਼ ਇਹ ਆ ਕਿ ਇੱਥੇ ਤੇ ਲੜਾਈ ਜਿਹੜੀ ਉਹ ਆਰਥਿਕਤਾ ਦੀ ਆ। Yeah. ਇੱਕ ਵਰਗ ਜਿਹਦੇ ਵਿੱਚ ਕਹਿ ਲਓ ਕਿ ਕਰੋੜਾਂ ਲੋਕ ਉਸ ਸੈਕਟਰ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੀ ਰੋਜੀ ਰੋਟੀ ਤੇ ਆਫਤ ਆ। ਤਾਂ ਤੁਸੀਂ ਉਹਨੂੰ ਕੋਈ ਕਾਮਰੇਡ ਕਹਿੰਦਾ, ਕੋਈ ਅੱਤਵਾਦੀ ਕਹਿੰਦਾ, ਖੈਰ ਜੋ ਮਰਜ਼ੀ ਆ। ਸੰਘਰਸ਼ ਦੇ ਵਿੱਚ ਆਪਣੀ ਇੱਕ ਚਾਲ ਹੁੰਦੀ ਹੈ, ਸੰਘਰਸ਼ ਚੱਲਦਾ ਰਹਿੰਦਾ। ਸੰਘਰਸ਼ कहते हैं कि हमारा चरित्र बनाता है और चरित्र ये करता है कि हम क्या बनेंगे। सो किसान ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਤੇ ਸੰਘਰਸ਼ ਚਰਿੱਤਰ ਬਣਾਉਂਦਾ ਤੇ ਚਰਿੱਤਰ ਇਹ ਤੈਅ ਕਰਦਾ ਕਿ ਅਸੀਂ ਕੀ ਬਣਾਂਗੇ। ਇਹ ਕਿਸਾਨ ਦੱਸ ਰਹੇ ਕਿ ਅਸੀਂ ਕੀ ਬਣਾਂਗੇ ਤੇ ਉਹ ਕੀ ਕਰ ਰਹੇ ਆ। ਵੈਸੇ ਤੁਸੀਂ ਇੱਕ ਪਿਆਰੀ ਤਸਵੀਰ ਜਿਹੜੀ ਉਹ ਦੇਖ ਸਕਦੇ ਹੋ, ਦੋ ਹਲ ਰੱਖੇ ਗਏ ਨੇ ਰੋਡ ਤੇ, ਦੋ ਹਲ ਰੱਖੇ ਗਏ ਨੇ। ਸਾਵਧਾਨ ਕੀਤਾ ਗਿਆ ਕਿ रुक के जरा, बच के जरा, अगे देश की मुरम्मत चल रही है। जी जी जी। सो बिल्कुल वेखो ਇਹ ਚਲੋ ਫਾਇਦਾ ਹੋਇਆ ਆ, ਜਿੱਦਾਂ ਤੁਸੀਂ ਕਿਹਾ ਵੀ ਵਿਸਥਾਰ ਹੋਇਆ ਆ ਇਸ ਭਾਰਤ ਬੰਦ ਦਾ। ਲੋਕਾਂ ਦੇ ਵਿੱਚ ਕਿਸਾਨਾਂ ਪ੍ਰਤੀ ਜਿਹੜੀ ਆ ਹੋਰ ਜਾਗਰੂਕਤਾ ਜਿਹੜੀ ਉਹ ਆ ਰਹੀ ਆ। ਆਪਾਂ ਇਹ ਉਮੀਦ ਕਰਦੇ ਆ ਵੀ ਹੋਰ ਵੀ ਵਧੇ। ਚੰਨੀ ਵਜ਼ਾਰਤ ਦਾ ਚੁਣੇ ਹੋਏ ਪ੍ਰਤੀਨਿਧਾਂ ਦੀ ਸਹੂਲਤ ਲਈ ਵੱਡੇ ਫੈਸਲੇ ਦੇਤੀਆਂ। ਨੋਵਾ ਗੱਡੀਆਂ, ਅੱਗੇ ਵਿਚਾਰੇ ਬੈਲ ਗੱਡੀਆਂ ਤੇ ਜਾਂਦੇ ਸੀ ਕਹਿੰਦੇ। ਨਹੀਂ ਹਜੇ ਉਹ ਤਾਂ ਨਹੀਂ ਦਿੱਤੀਆਂ ਇਹਨਾਂ ਨੇ। ਇਹ ਦਰਅਸਲ ਜਿਹੜੇ ਹੈਗੇ ਆ ਨਾ, ਇਹ ਨੁਮਾਇੰਦੇ ਜਿਹੜੇ ਆ ਚੁਣੇ ਹੋਏ ਇਲੈਕਟਡ, ਉਹ ਹੈਗੇ ਨੇ ਜਿੱਦਾਂ ਕਾਉਂਸਲਰ, ਆਪਣੇ ਪੰਚਾਇਤ ਮੈਂਬਰ, ਸਰਪੰਚ ਵਗੈਰਾ। ਉਹਨਾਂ ਨੂੰ ਕਿਹਾ ਕਿ ਅਸੀਂ ਸਹੂਲਤ ਦੇਵਾਂਗੇ, ਕਿਉਂਕਿ ਆਮ ਤੌਰ ਤੇ ਜੇ ਤੁਸੀਂ ਕਿਤੇ ਸੈਕਟਰੀਏਟ ਦੇ ਵਿੱਚ ਗਏ ਹੋ ਤਾਂ ਸਭ ਤੋਂ ਵੱਡਾ ਪੰਗਾ ਹੁੰਦਾ ਪਾਸ ਦਾ। ਤੇ ਪਾਸ ਦੀ ਇੱਕ ਸਮੱਸਿਆ ਸੀਗੀ, ਪਹਿਲੇ ਦਿਨ ਹੀ ਇਹਨਾਂ ਦੇ ਸਾਹਮਣੇ ਆਈ ਕਿ ਭਾਈ ਉੱਥੇ ਤੇ ਤੁਹਾਨੂੰ ਕੋਈ ਸਧਾਰਨ ਬੰਦਾ ਜਾ ਕੇ ਮੇਲ ਹੀ ਨਹੀਂ ਪਾਉਂਦਾ। ਤਾਂ ਇਹਨਾਂ ਨੇ ਬਹਰਹਾਲ ਇਹ ਸਕੀਮ ਲੈ ਆਂਦੀ ਆ ਕਿ ਜਿਹੜੇ ਜ਼ਿਲ੍ਹੇ ਦੇ ਡੀਸੀ ਹੋਣਗੇ, ਡਿਪਟੀ ਕਮਿਸ਼ਨਰ ਹੋਣਗੇ, ਉਹ ਇੱਕ ਕਾਰਡ ਜਾਰੀ ਕਰ ਦੇਣਗੇ। ਜਦੋਂ ਕਾਰਡ ਜਾਰੀ ਹੋ ਜਾਏਗਾ ਤੇ ਜਿਹੜਾ ਵੀ ਬੰਦਾ ਜਾਏਗਾ ਪੰਚਾਇਤੀ ਨੁਮਾਇੰਦਾ, ਉਹਦੇ ਚ ਕਾਉਂਸਲਰ ਵੀ ਤੁਸੀਂ ਐਡ ਕਰ ਸਕਦੇ ਹੋ, ਤਾਂ ਜਦੋਂ ਜਾਏਗਾ ਉਹ ਵਿਖਾਏਗਾ ਤੇ ਉਸ ਤੋਂ ਬਾਅਦ ਐਂਟਰੀ ਹੋ ਜਾਏਗੀ, ਕੋਈ ਸਮੱਸਿਆ ਹੀ ਨਹੀਂ ਹੋਏਗੀ। ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਸ਼ੁਰੂਆਤ ਆ। ਦੇਖੋ ਕੁਛ ਚੰਗੀਆਂ ਸ਼ੁਰੂਆਤਾਂ ਹੋ ਰਹੀਆਂ ਨੇ, ਪਰ ਕੁਛ ਸੰਕੇਤ ਵੈਸੇ ਵੀ ਮਿਲ ਰਹੇ ਨੇ ਜੈਸੇ ਕਿ ਪਹਿਲਾਂ ਹੀ ਅੰਦਾਜ਼ਾ ਸੀ। ਜਿਹੜੇ ਲੋਕ ਵਿਸ਼ਲੇਸ਼ਣ ਨਾਲ ਜੁੜੇ ਨੇ, ਪੱਤਰਕਾਰਤਾ ਨਾਲ ਜੁੜੇ ਨੇ, ਜਾਂ ਰਾਜਨੀਤੀ ਦੀਆਂ ਪਰਤਾਂ ਦੇ ਹੇਠੋਂ ਚੀਜ਼ ਨੂੰ ਭਾਂਪਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਨੂੰ ਪਤਾ ਸੀਗਾ ਕਿ ਕੁਛ ਹੋਣਾ ਹੈ। ਇਸ ਕੈਬਨਿਟ ਦੇ ਵਿੱਚ ਉਹ ਬੰਦੇ ਵੀ ਆਉਣਗੇ ਜਿਨ੍ਹਾਂ ਦੇ ਖਿਲਾਫ ਸਿੱਧੂ ਦੀਆਂ ਇਨਕੁਆਇਰੀਆਂ ਕਰਾਉਂਦੇ ਰਹੇ ਆਏ YBL। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਰਾਣਾ ਗੁਰਜੀਤ ਦੀ ਵਾਪਸੀ ਹੋ ਜਾਂਦੀ ਹੈ, ਮਜਬੂਰੀ ਕਹਿ ਲਓ ਜਾਂ ਉਹਦੀ ਤਾਕਤ ਕਹਿ ਲਓ, ਕੁਛ ਵੀ ਹੈ। ਪਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਆ ਉਹ ਅੱਜ ਇਹ ਹੋਈ ਆ ਕਿ ਇਹਨਾਂ ਨੇ ਦਿਓਲ ਸਾਹਿਬ ਨੂੰ ਲਾ ਦਿੱਤਾ ਹੈ AG, ਐਡਵੋਕੇਟ ਜਨਰਲ, DGP ਲਾ ਦਿੱਤਾ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ। ਸਹੋਤਾ ਸਾਹਿਬ ਉਹ ਅਫਸਰ ਹੈ ਜਿਨ੍ਹਾਂ ਬਾਰੇ ਅੱਗੇ ਆਪਾਂ ਗੱਲ ਕੀਤੀ ਇਸ ਵੀਕਐਂਡ ਦੇ, ਕਿ ਸਹੋਤਾ ਸਾਹਿਬ ਉਹ ਸ਼ਖਸ ਨੇ, ਉਹ ਅਫਸਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਾਮਲੇ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਸੀ। ਔਰ ਉਹ ਦਾਅਵਾ ਕਿਸ ਤਰ੍ਹਾਂ ਦਮ ਤੋੜ ਗਿਆ ਸੀਗਾ, ਕਿਸ ਤਰ੍ਹਾਂ ਉਹ ਦਾਅਵਾ ਬਿਲਕੁਲ ਪਲਟ ਗਿਆ ਸੀ, ਸਭ ਨੂੰ ਪਤਾ ਹੈ। ਇੱਕ ਵਿਵਾਦ ਉਹ ਥੰਮਿਆ ਨਹੀਂ ਸੀਗਾ, ਹਾਲੇ ਲੋਕ ਸਵਾਲ ਕਰ ਰਹੇ ਸੀ, ਪਰ ਕਿਉਂਕਿ ਉਹ ਐਡੀਸ਼ਨਲ ਚਾਰਜ ਹੈ, ਆਰਜ਼ੀ ਚਾਰਜ ਜਿਹਨੂੰ ਆਪਾਂ ਕਹਿੰਦੇ ਆ, ਕਿ ਉਹ ਆਰਜ਼ੀ ਚਾਰਜ ਹੋਣ ਕਰਕੇ ਥੋੜਾ ਇੰਨਾ ਮੁੱਦਾ ਗਰਮਾਇਆ ਨਹੀਂ ਸੀ ਜਿੰਨਾ ਦਿਓਲ ਸਾਹਿਬ ਦਾ ਗਰਮਾ ਗਿਆ, ਕਿਉਂਕਿ ਦਿਓਲ ਸਾਹਿਬ ਸੈਣੀ ਦੇ ਵਕੀਲ ਰਹਿ ਚੁੱਕੇ ਨੇ। ਹਾਲਾਂਕਿ ਉਹ ਸਫਾਈ ਦੇ ਰਹੇ ਨੇ, ਪਰੰਤੂ ਇਹ ਮੁੱਦਾ ਕਾਫੀ ਭਖ ਰਿਹਾ। ਜਦੋਂ ਵੀ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਜਾਓਗੇ ਫਾਰਗ ਹੋ ਕੇ, ਤੁਸੀਂ ਦੇਖੋਗੇ ਕਿ ਟ੍ਰੈਂਡ ਬਣਦਾ ਜਾਣਾ ਹੈ। ਸਵੇਰ ਤੱਕ ਟ੍ਰੈਂਡ ਬਣੇਗਾ ਮੇਰੇ ਖਿਆਲ ਦੇ ਨਾਲ। ਕਾਫੀ ਜ਼ਿਆਦਾ ਕਹਿ ਲਓ ਕਿ ਚਰਨਜੀਤ ਸਿੰਘ ਦੀ ਸਰਕਾਰ ਨੂੰ ਜਵਾਬਦੇਹ ਹੋਣਾ ਪਏਗਾ ਇਸ ਬਾਬਤ। ਤਾਂ ਇਹ ਮਾਮਲਾ ਜਿਹੜਾ ਉਹ ਕਾਫੀ ਜ਼ਿਆਦਾ ਚਰਚਿਤ। ਇਸ ਤੋਂ ਇਲਾਵਾ ਜਿਹੜੀ ਵਿਚਲੀ ਗੱਲ ਨਿਕਲ ਕੇ ਆ ਰਹੀ ਹੈ ਸਾਹਮਣੇ, ਇੱਕ ਤਾਂ ਚਲੋ ਚਰਨਜੀਤ ਹੋਰਾਂ ਨੇ ਅੱਜ ਫਿਰ ਲਿਖ ਦਿੱਤਾ, CM ਸਾਹਿਬ ਹੋਰਾਂ ਨੇ, ਕਿ ਭਾਈ ਮੇਰੀ ਜਿਹੜੀ ਸਿਕਿਉਰਿਟੀ ਆ ਉਹ ਘੱਟ ਕਿਉਂ ਨਹੀਂ ਜੇ ਕਰਦੇ। ਉਹ ਕਹਿੰਦਾ ਯਾਰ ਮੈਂ ਕਿੱਥੇ ਫਸ ਗਿਆ, ਮੈਂ ਤੇ 1000 ਬੰਦਾ ਮੇਰੇ ਨਾਲ, ਮੈਂ ਨਹੀਂ ਏਦਾਂ ਰਹਿ ਸਕਦਾ। ਸੋ ਉਹਨਾਂ ਦਾ ਸੁਭਾਅ ਹੈ ਸ਼ਾਇਦ ਆਈ ਹੈ ਕਿ ਗੱਡੀ ਵੀ ਆਪ ਚਲਾ ਕੇ ਲੈ ਜਾਂਦੇ ਨੇ, ਹੁਣ ਤੱਕ ਗੱਡੀ ਉਹ ਚਲਾਉਂਦੇ ਰਹੇ ਨੇ ਆਪਣੀ ਆਪ ਦੀ ਗੱਡੀ। ਤਾਂ ਕਹਿਣ ਦਾ ਮਤਲਬ ਹੈ ਕਿ ਸਿਕਿਉਰਿਟੀ ਵਾਸਤੇ ਉਹਨਾਂ ਨੇ ਕਟੌਤੀ ਵਾਸਤੇ ਫਿਰ ਆਖਿਆ। ਐਸਾ CM ਸ਼ਾਇਦ ਕਹਿ ਲਈਏ ਕਿ ਇੱਕ ਮਿਸਾਲੀ ਹੋਏਗਾ ਜਿਹੜਾ ਵਾਰ-ਵਾਰ ਕਹਿ ਰਿਹਾ ਕਿ ਮੇਰੀ ਸਿਕਿਉਰਿਟੀ ਇੰਨੀ ਨਹੀਂ ਹੋਣੀ ਚਾਹੀਦੀ, ਭਾਈ ਕੱਟ ਕਰ ਦਿਓ ਤੁਸੀਂ, ਚਲੋ ਜਿੰਨੀ ਜ਼ਰੂਰਤ ਦੇ ਹਿਸਾਬ ਨਾਲ ਉਹ ਰੱਖ ਲਓ। ਦੂਜੀ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ, ਵੱਡਾ ਫੈਸਲਾ ਇਹ ਲਿਆ ਜਾ ਸਕਦਾ ਹੈ ਕਿ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਜੀ, ਜਿਹੜੇ ਆਪਣੇ SC ਭਾਈਚਾਰੇ ਦੇ ਜਾਂ ਹੋਰ ਗਰੀਬ ਵਰਗ ਜਿਹੜੇ ਹੈ ਇਸ ਤਰ੍ਹਾਂ ਦੇ
ਪਛੜੇ ਲੋਕ, ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ 5-5 ਮਰਲਿਆਂ ਦੇ ਪਲਾਟ ਦੇਵਾਂਗੇ। ਇਹ ਬਹੁਤ ਵੱਡਾ ਵਾਅਦਾ ਸੀਗਾ, ਬਹੁਤ ਵੱਡਾ ਵਾਅਦਾ। ਜੀ। ਔਰ ਇਹਦੇ ਵਿੱਚ ਕੀ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਨੂੰ ਰਿਪੀਟ ਕਰਨ ਦੇ ਵਿੱਚ 2012 ਚ ਇਸ ਭਾਈਚਾਰੇ ਦੀ, ਐਸਸੀ ਭਾਈਚਾਰੇ ਦੀ ਖਾਸ ਭੂਮਿਕਾ ਸੀ, ਠੀਕ ਹੈ ਨਾ, ਕਿਉਂਕਿ ਉਹਨਾਂ ਨੇ ਖਾਸ ਤੌਰ ਤੇ ਇਹਨਾਂ ਨੂੰ ਰਿਆਇਤਾਂ ਦਿੱਤੀਆਂ ਸਨ, ਸਹੂਲਤਾਂ ਦਿੱਤੀਆਂ ਸਨ। ਤਾਂ ਇਹਨਾਂ ਨੇ ਉਹਨਾਂ ਤੋਂ ਵੀ ਵੱਡੇ ਵਾਅਦੇ ਕੀਤੇ ਸਨ ਕਿ ਅਸੀਂ ਤੁਹਾਨੂੰ ਇਹ ਤੇ ਸਾਰਾ ਕੁਝ ਦੇਵਾਂਗੇ, ਆਟਾ ਦਾਲ ਵਗੈਰਾ, ਨਾਲ ਤੁਹਾਨੂੰ ਘੇ ਦੇਵਾਂਗੇ, ਚਾਹ ਪੱਤੀ ਦੇਵਾਂਗੇ। ਉਹ ਫਿਰ ਇਹਨਾਂ ਦੇਣਾ ਸੀਗਾ, ਸਭ ਨੂੰ ਪਤਾ ਹੀ ਹੈ। ਪਰ ਇੱਕ ਸਭ ਤੋਂ ਵੱਡਾ ਵਾਅਦਾ ਇਹ ਕੀਤਾ ਸੀਗਾ ਕਿ 5-5 ਮਰਲਿਆਂ ਦੇ ਪਲਾਟ ਦਿੱਤੇ ਜਾਣਗੇ। ਤਾਂ ਇਹਦੇ ਤੇ ਦੱਸਦੇ ਆ ਕਿ ਹੁਣ ਇਹਨਾਂ ਨੇ ਵਰਕਆਊਟ ਸ਼ੁਰੂ ਕਰ ਦਿੱਤਾ ਵਾ, ਦੱਸਦੇ ਆ ਕਿ ਰਿਕਾਰਡ ਜਿਹੜੇ ਮੰਗਾਣੇ ਸ਼ੁਰੂ ਕਰ ਦਿੱਤੇ ਆ। ਤੇ ਜੇ ਉਹ ਮਾਮਲਾ ਜਿਹੜਾ ਕਿ 2 ਅਕਤੂਬਰ ਤੱਕ ਮਤਲਬ ਕਿ ਐਲਾਨ ਹੋ ਜਾਣ ਦੀ ਸੰਭਾਵਨਾ ਰੱਖਦਾ, ਜੇ ਉਹ ਮਾਮਲਾ ਇਹਨਾਂ ਨੇ ਹੱਲ ਕਰ ਦਿੱਤਾ, ਚਰਨਜੀਤ ਸਿੰਘ ਸਰਕਾਰ ਦਾ ਬਹੁਤ ਵੱਡਾ ਮੂਵ ਹੋਏਗਾ, ਬਹੁਤ ਵੱਡਾ ਮੂਵ ਹੋਏਗਾ। ਸੋ ਇਸ ਤਰ੍ਹਾਂ ਹੈ ਕਿ ਰਲਵਾ ਮਿਲਵਾ ਤੁਸੀਂ ਕਹਿ ਸਕਦੇ ਹੋ, ਕੁਛ ਖੱਟਾ ਹੈ ਕੁਛ ਮਿੱਠਾ, ਭਾਈ ਆਪਦੇ ਟੇਸਟ ਦੇ ਹਿਸਾਬ ਨਾਲ ਲੈ ਲਓ। ਕਿ ਸੰਕੇਤ ਤਾਂ ਵੈਸੇ ਮਿਲ ਰਹੇ ਨੇ ਕਿ ਠੀਕ ਹੈ, ਇੱਕ ਸੀਐਮ ਐਸਾ ਹੈ ਜਿਹਦੀ ਥੋੜੀ ਜਿਹੀ ਤਬੀਅਤ, ਥੋੜਾ ਜਿਹਾ ਅੰਦਾਜ਼, ਥੋੜੇ ਜਿਹੇ ਉਹਦੇ ਕੰਮ ਜੁਦਾ ਨੇ। ਤੇ ਦੂਸਰੇ ਪਾਸੇ ਇਹ ਸਿਆਸਤ ਦੀ ਮਜਬੂਰੀ ਹੈ, ਸੀਐਮ ਦੀ ਵੀ ਮਜਬੂਰੀ ਆ ਕਿ ਦਾਗੀ ਫਸਾਦੀ ਤੇ ਰਾਜੇ ਰਾਣੇ ਉਹ ਕਿਤੇ ਨਾ ਕਿਤੇ ਨਾਲ ਰੱਖਣੇ ਹੀ ਪੈਂਦੇ। ਜੀ ਜੀ। ਮੁਹੰਮਦ ਮੁਸਤਫਾ ਨੇ ਕੈਪਟਨ ਤੇ ਚੁਟਕੀ ਲੈਂਦਿਆਂ ਕਿਹਾ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਕਾਂਗਰਸ ਬਚੀ ਆ। ਇਹ ਤਾਂ ਮੈਨੂੰ ਲੱਗਦਾ ਕੜਾਕੇ ਕੱਢੇਗਾ ਹੁਣ ਪੂਰੇ, ਇਹ ਕਰੇਗਾ ਪੂਰੀਆਂ ਹਿਸਾਬ ਕਿਤਾਬ ਲਾਏਗਾ। ਵੇਖੋ ਗੱਲ ਇਹ ਹੁੰਦੀ ਹੈ, ਦਾ ਫੱਬੜ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਗੱਲ ਹੁੰਦੀ ਹੈ। ਜਦੋਂ ਦਾ ਫੱਬ ਜਾਂਦਾ ਨਾ, ਉਹ ਵੀ ਆਪਾਂ ਆਮ ਜ਼ਿੰਦਗੀ 'ਚ ਵੀ ਵੇਖਦੇ ਹਾਂ, ਕਈ ਵਾਰ ਛੋਟੇ ਬੰਦੇ ਦਾ ਵੱਡੇ ਬੰਦੇ ਦੇ ਨਾਲ ਜਦੋਂ ਭੇੜ ਹੁੰਦਾ ਨਾ, ਇੱਕ ਮੌਕੇ ਤੇ ਆ ਕੇ ਫਿਰ ਉਹਦਾ ਵੀ ਫੌਹ ਪੈ ਜਾਂਦਾ। ਤਾਂ ਜਦੋਂ ਉਹਦਾ ਫੌਹ ਪੈਂਦਾ ਨਾ, ਫਿਰ ਬੜਾ ਕਸੂਤਾ ਪੈਂਦਾ ਨਾ, ਮਾੜਾ ਜੱਫਾ ਯਾਰ ਉਹਨੇ ਦਾ। ਤਾਂ ਜਦੋਂ ਇਸ ਤਰ੍ਹਾਂ ਫਿਰ ਜੱਫਾ ਪੈ ਜਾਂਦਾ ਆ ਨਾ, ਫਿਰ ਉਹ ਜੱਟ ਜੱਫਾ ਛੁੱਟਦਾ ਨਹੀਂ ਹੈ। ਕਹਿਣ ਦਾ ਭਾਵ ਇਹੋ ਆ ਕਿ ਇਸ ਤਰ੍ਹਾਂ ਹੁੰਦਾ ਆ, ਕਈ ਵਾਰ ਫੌਹ ਪੈ ਜਾਂਦਾ। ਮੁਸਤਫਾ ਪਹਿਲਾਂ ਤਾਂ ਕਰੀਬੀ ਸੀਗਾ ਅਮਰਿੰਦਰ ਸਿੰਘ ਹੋਰਾਂ ਦਾ, ਤੇ ਉਸ ਨੇੜਤਾ ਦੇ ਵਿੱਚੋਂ ਹੀ ਅਹੁਦਾ ਨਿਕਲਿਆ। ਚਲੋ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਡੀਜੀਪੀ ਦੀ ਕਤਾਰ ਦੇ ਵਿੱਚ ਦੇਖਿਆ ਗਿਆ, ਤਾਂ ਉਸ ਟਾਈਮ ਦਿਨਕਰ ਗੁਪਤਾ ਦਾ ਨੰਬਰ ਲੱਗ ਗਿਆ, ਜਿਹੜਾ ਕਿ ਸੀਨੀਅਰਟੀ ਦੇ ਮਾਮਲੇ 'ਚ ਸਿਧਾਰਥ ਚੱਟੋਪਾਧਿਆਏ ਔਰ ਮੁਸਤਫਾ ਦੋਨਾਂ ਤੋਂ ਹੀ ਕਿਤੇ ਨਾ ਕਿਤੇ ਜੂਨੀਅਰ ਸਨ। ਤਾਂ ਚਲੋ ਭਾਈ ਉਹਨਾਂ ਦਾ ਫੌਹ ਪੈ ਗਿਆ। ਉਸ ਤੋਂ ਬਾਅਦ ਫਿਰ ਵਿੰਗ ਤੜਿੰਗ ਮਾਮਲਾ ਹਾਈ ਕੋਰਟ 'ਚ, ਫਿਰ ਮਾਮਲਾ ਮੈਨੂੰ ਲੱਗਦਾ ਸੁਪਰੀਮ ਕੋਰਟ 'ਚ ਵੀ ਚਲੇ ਗਿਆ। ਸੁਪਰੀਮ ਕੋਰਟ ਦੇ ਵਿੱਚ ਹੁਣ ਕੀ ਨਿਕਲਦਾ ਕੀ ਨਹੀਂ ਨਿਕਲਦਾ, ਉਹ ਤੇ ਬਾਅਦ ਦੀਆਂ ਗੱਲਾਂ, ਕਿਉਂਕਿ ਐਡੀਸ਼ਨਲ ਚਾਰਜ ਦਿੱਤੇ ਜਾ ਚੁੱਕਾ ਹੋਤਾ ਸਾਹਿਬ ਕੋਲ। ਪਰ ਜਿਹੜਾ ਵਿਚਾਲੜਾ ਸਮਾਂ ਸੀਗਾ, ਇਸੇ ਵਕਵੇ ਦੇ ਦੌਰਾਨ ਮੁਸਤਫਾ ਸਾਹਿਬ ਨੌਕਰੀ ਤੋਂ ਹੋ ਗਏ ਫਾਰਗ। ਜਦੋਂ ਹੋ ਗਏ ਫਾਰਗ, ਫਿਰ ਤੁਹਾਨੂੰ ਪਤਾ ਹੀ ਹੈ ਕਿ ਖੁੱਲੇ ਹੋ ਗਏ ਰਸਤੇ, ਤਾਂ ਉਹਨਾਂ ਨੇ ਆਪਣੀਆਂ ਬਾਹਾਂ ਲਈਆਂ ਨੇ ਤੰਗ, ਤੇ ਹੁਣ ਅਜੀਬ ਜਿਹਾ ਵਿਖਾਉਂਦੇ ਪਏ ਨੇ ਰੰਗ, ਤੇ ਨਾਲੇ ਉਹ ਸ਼ਹਿਰੋ ਸ਼ਾਇਰੀ ਕਰ ਜਾਂਦੇ। ਇੱਕ ਤੇ ਕਮਾਲ ਦੀ ਗੱਲ ਆ, ਸਿੱਧੂ ਦੇ ਨਾਲ ਰਹਿ ਕੇ ਸਾਰੇ ਸ਼ੇਰ ਬੋਲਣੇ ਸਟਾਰਟ ਕਰ ਬੈਠੇ ਨੇ, ਪਤਾ ਨਹੀਂ ਕੀ ਗੱਲ ਆ ਅੱਜ। ਹਾਂਜੀ, ਮੁਸਤਫਾ ਆਹੋ, ਹੋਰ ਕੁਝ ਹੋਵੇ ਨਾ ਹੋਵੇ, ਸਾਡੇ ਬੰਦਿਆਂ ਨੂੰ ਸਾਹਿਤ ਰੂਚੀ ਤੇ ਪਾਈ ਸੋ। ਅੱਛਾ, ਅੱਜ ਉਹ ਬੋਲੇ ਆ, ਕਹਿੰਦੇ ਜੀ ਕਿ ਜਿਹੜਾ ਸਭ ਤੋਂ ਵੱਡਾ ਰਾਹ ਦਾ ਰੋੜਾ ਸੀ ਨਾ, ਉਹ ਤਾਂ ਪਾਸੇ ਹੋ ਗਿਆ, ਤੇ ਇਨਸਾਫ ਮਿਸ਼ਨ ਪੂਰਾ ਹੋ ਗਿਆ। ਹੁਣ ਪੰਜਾਬ ਜਿੱਤਣ ਵਾਲਾ ਮਿਸ਼ਨ ਵੀ ਕਾਂਗਰਸ ਪੂਰਾ ਕਰ ਲਏਗੀ। ਵੱਡਾ ਰੋੜਾ ਸੀਗਾ, ਵੱਡਾ ਰੋੜਾ ਤੁਸੀਂ ਵੇਖਿਆ ਹੋਣਾ, ਮਾਈਕ ਫੜਿਆ ਸੀ, ਸ਼ੋਰੀ ਸ਼ੋਰੀ ਬਾਕੀ ਸ਼ੋਰੀ ਗਾਣਾ ਗਾ ਰਿਹਾ ਸੀਗਾ ਨਾ ਕੈਪਟਨ, ਗੁਲਾਬੀ ਪੱਗ ਬੰਨ ਮਿੱਤਰਾ, ਗੁਲਾਬੀ ਪੱਗ ਬੰਨੀ ਹੈ, ਤੇ ਨਾਲ ਫੌਜੀ ਪੁਰਾਣੇ ਜਿਹੜੇ ਆ ਉਹ ਝੂਮ ਰਹੇ ਆ ਮਸਤੀ ਦੇ ਵਿੱਚ, ਤੇ ਗਾਣਾ ਚੱਲ ਰਿਹਾ, ਮਿੱਠਾ ਮਿੱਠਾ ਮਿਊਜ਼ਿਕ ਚੱਲ ਰਿਹਾ। ਤਾਂ ਕਹਿਣ ਦਾ ਮਤਲਬ ਹੈ ਕਿ ਨਿਸ਼ਾਨਾ ਤੇ ਉੱਧਰ ਹੀ ਲਾਇਆ ਜਾ ਰਿਹਾ। ਹਾਲਾਂਕਿ ਜਿਸ ਬੇਫਿਕਰੀ ਦੇ ਆਲਮ ਦੇ ਵਿੱਚ ਉੱਥੇ ਅਮਰਿੰਦਰ ਸਿੰਘ ਨੂੰ ਆਪਾਂ ਵੇਖਿਆ, ਮੈਨੂੰ ਲੱਗਦਾ ਆ ਕਿ ਉਹ ਤੇ ਸਾਰਾ ਕੁਝ ਭੁੱਲ ਭੁਲਾ ਕੇ ਚਲੇ ਗਿਆ, ਜਾਂ ਹਾਲੇ ਜੇ ਘੁੱਲੀ ਜਾਂਦੇ ਉੱਥੇ ਬੈਠੇ, ਕਿਉਂਕਿ ਜਿਸ ਤਰ੍ਹਾਂ ਦਾ ਮਨੋਰੰਜਨ ਚੱਲ ਰਿਹਾ ਸੀ, ਮੈਨੂੰ ਤਾਂ ਲੱਗਦਾ ਹੁਣ ਇੰਟਰਟੇਨਮੈਂਟ ਹੀ ਚੱਲੂ। ਕਿਉਂਕਿ ਚੰਨਣ ਸਿੰਘ ਸੰਧੂ ਵਾਲੀ ਮੈਨੂੰ ਲੱਗਦਾ ਕਿ ਸਲਾਹ ਪੁੱਜ ਗਈ ਜੇ ਉੱਥੋਂ ਤੱਕ, ਜਿਹੜੀ ਮਹਿਫਲ ਲੱਗੀ ਖਲੋਤੀ ਆ। ਖੈਰ ਹੁਣ
ਜੋ ਅਮਰਿੰਦਰ ਸਿੰਘ ਹੋਰੀ ਆ ਉਹਨਾਂ ਦੇ ਜੇ ਆਪਾਂ ਮੰਤਰੀ ਮੰਡਲ ਦੇ ਨਾਲ ਦੇਖੀਏ ਸਮੀਕਰਨ ਤਾਂ ਤਕਰੀਬਨ ਫਿੱਟ ਬੈਠਦੇ ਆ। ਐਸੀ ਗੱਲ ਨਹੀਂ ਹੈ ਕਿ ਅਮਰਿੰਦਰ ਸਿੰਘ ਬਿਲਕੁਲ ਹੌਲੇ ਹੋ ਗਏ ਆ। ਜੇ ਤੁਸੀਂ ਵੇਖੋਗੇ ਸੋਨੀ, ਸਿੰਗਲਾ, ਮਹਿੰਦਰਾ, ਇਹ ਸਾਰੇ ਮੰਤਰੀ ਮੰਡਲ ਚ ਆ ਗਏ। ਆਸ਼ੂ ਵਰਗੇ ਜਿਹੜੇ ਕਿ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਮਝੇ ਜਾ ਸਕਦੇ ਸੀਗੇ, ਤਾਂ ਆਸ਼ੂ ਵਰਗਿਆਂ ਨੂੰ ਮੰਤਰੀ ਮੰਡਲ ਚ ਰੱਖਣ ਦੀ ਸਿੱਧੂ ਦੀ ਮਜਬੂਰੀ ਵੀ ਸ਼ਾਇਦ ਇਹ ਹੋ ਸਕਦੀ ਹੈ, ਸਿੱਧੂ ਟੀਮ ਦੀ, ਕਿਉਂਕਿ ਤੋੜਨਾ ਹੁੰਦਾ ਹੈ ਨਾ ਕਿਸੇ ਨੂੰ। ਜਦੋਂ ਤੁਸੀਂ ਤੋੜਨਾ ਹੋਵੇ ਕਿਸੇ ਦੇ ਨਾਲੋਂ, ਕਿਸੇ ਦੇ ਨਾਲ ਤੋੜ ਕੇ ਆਪਦੇ ਨਾਲ ਜੋੜਨਾ ਹੋਵੇ ਤਾਂ ਬਹੁਤ ਕੁਛ ਪੀਣਾ ਹੁੰਦਾ। ਸੋ ਐਸਾ ਵੀ ਹੁੰਦਾ, ਕੌੜੇ ਘੁੱਟ ਤਾਂ ਵੀ ਭਰਨੇ ਪੈਂਦੇ ਆ। ਬਾਕੀ ਮੁਸਤਫਾ ਸਾਹਿਬ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਕਹਿ ਦਿੱਤਾ ਸਿੱਧੂ ਸਾਹਿਬ ਨੂੰ ਕਿ ਐਂ ਕਰੋ ਕਿ ਤੁਸੀਂ ਹੁਣ ਆਪਦੀ ਐਨਰਜੀ ਰੱਖੋ ਬਚਾ ਕੇ, ਤੁਸੀਂ ਬਹੁਤ ਰੈਲੀਆਂ ਨੂੰ ਸੰਬੋਧਨ ਕਰਨਾ ਤੇ ਤੁਹਾਡੀ ਜਿਹੜੀ ਸੇਲੀ ਟੋਪੀ ਆ ਉਹ ਚੰਦ ਕੁ ਦਿਨ ਮੈਨੂੰ ਦੇ ਦਿਓ, ਮੈਂ ਦਬੱਲੀ ਫਿਰੂੰਗਾ ਕੈਪਟਨ। ਜੀ ਜੀ, ਹਾਂ ਹੁਣ ਤਾਂ ਫੋਟੋ ਵੀ ਉਹਨੇ ਸਿੱਧੂ ਦੇ ਨਾਲ ਹੀ ਬੈਠਿਆਂ ਦੀ ਲਾਈ ਹੋਈ ਆ ਟਵਿੱਟਰ ਦੇ ਉੱਤੇ ਵੀ। ਸੋ ਇਹ ਹੁਣ ਆਇਆ ਹੀ ਖੜਾ ਇੱਧਰ ਹੀ ਆ, ਨਾਲ ਹੀ ਆ ਲੱਗਦਾ ਇਹ ਤਾਂ ਹੁਣ ਪੱਕਾ ਹੀ। ਅਗਲੀ ਮਿੰਟੂ ਜੀ ਗੱਲ ਕਰੀਏ ਸਾਬਕਾ ਮੰਤਰੀ ਦੇ ਕੁਰਲਾਪ ਤੇ ਸਾਬਕਾ ਕਾਂਗਰਸ ਨੇ ਚੇਤਾ ਕਰਾਇਆ ਵੇਲਾ। ਹਾਂਜੀ, ਸਾਬਕਾ ਕਾਂਗਰਸੀ ਨੇ ਚੇਤਾ ਕਰਾਇਆ। ਇਹ ਕਾਂਗਰਸੀ ਕੌਣ ਨੇ? ਵੀਰ ਦਵਿੰਦਰ ਸਿੰਘ ਨੇ। ਇਹ ਵੀ ਉੱਥੋਂ ਦੀ ਰਾਜਨੀਤੀ ਦੇ ਹੀ ਸਿਤਾਰੇ ਹੈ। ਵੈਸੇ ਸਿਤਾਰੇ ਗਰਦ ਚ ਵੀ ਚਲੇ ਜਾਂਦੇ ਆ, ਕਈਆਂ ਦੇ ਚਮਕ ਜਾਂਦੇ ਆ, ਕਈਆਂ ਦੇ ਤੇ ਵੈਸੇ ਚਾਨੀ ਚਮਕ ਜਾਂਦੇ ਆ। ਚੰਨੀ ਨਾਂ ਰੱਖਿਆ ਸੀ, ਨਿਕਨੇਮ ਪਿਆਰ ਨਾਲ ਲੈਂਦੇ। ਚਲੋ ਅਸੀਂ ਤਾਂ ਰਿਸਪੈਕਟ ਕਰਦੇ ਹਾਂ, ਸਾਡੇ ਸੀਐਮ ਆ। ਤੇ ਦੇਖ ਲਓ ਕਿਵੇਂ ਪਲਾਂ ਦੇ ਵਿੱਚ ਹੀ ਚੰਨੀ ਚੰਨ ਬਣ ਕੇ ਚਮਕ ਗਿਆ, ਤੇ ਕਈਆਂ ਦੇ ਸਿਤਾਰੇ ਗਰਦਿਸ਼ ਚ ਚਲੇ ਗਏ। ਰਾਜਨੀਤੀ ਚ ਅਕਸਰ ਹੁੰਦਾ। ਵੀਰ ਦਵਿੰਦਰ ਸਿੰਘ ਬਲਵੀਰ ਸਿੰਘ ਸਿੱਧੂ ਤੇ ਨਿਸ਼ਾਨਾ ਕੱਸ ਰਹੇ ਸਨ। ਤੁਸੀਂ ਵੇਖਿਆ ਹੀ ਹੋਣਾ ਬਲਵੀਰ ਸਿੰਘ ਸਿੱਧੂ ਕਿਸ ਤਰ੍ਹਾਂ ਰੋ ਰਹੇ ਸੀ, ਜਿੱਦਾਂ ਭੁੱਬਾਂ ਮਾਰ ਮਾਰ ਕੇ ਬੱਚੇ ਨਹੀਂ ਰੋਂਦੇ, ਉਹ ਮੇਰਾ ਕਸੂਰ ਕੀ ਆ, ਉਹ ਮੇਰਾ ਕਸੂਰ ਕੀ ਹੈ। ਮਤਲਬ ਕਿ ਮੰਤਰੀ ਮੰਡਲ ਛੱਡਣਾ ਇੰਨਾ ਔਖਾ ਆ ਨਾ ਇਨਸਾਨ ਵਾਸਤੇ। ਉਹ ਜਿੱਦਾਂ ਸਾਰਾ ਕੁਛ ਸੈਲਾਬ ਦੇ ਵਿੱਚ ਹੜ ਜਾਵੇ ਬੰਦੇ ਦੇ, ਤੇ ਬੰਦਾ ਖਜੂਰ ਤੇ ਚੜਿਆ ਹੋਵੇ, ਕਈ ਹੁਣ ਕੀ ਬੰਨਾ ਦੂਰ ਦੂਰ ਤੱਕ ਤੇ ਪਾਣੀ, ਉਸ ਸੂਰਤ ਦੇ ਵਿੱਚ ਐਸਾ ਮੰਦਾ ਹਾਲ ਹੋਇਆ ਹੋਵੇ। ਤੇ ਉਹ ਹਾਲ ਇਹਨਾਂ ਦਾ ਲੱਗਦਾ ਕਿ ਇੱਕ ਸਿਰਫ ਤੇ ਸਿਰਫ ਕੁਰਸੀ ਗਈ ਆ। MLA ਤੁਸੀਂ ਹੈਗੇ ਹੋ ਤੇ ਰੋਏ ਨੇ, ਦਿਲ ਦਾ ਦਰਦ ਆ ਗਿਆ ਜ਼ੁਬਾਨ ਤੇ। ਸੋ ਉਸ ਤੋਂ ਬਾਅਦ ਇਹਨਾਂ ਨੇ ਤਨ ਕੱਸਿਆ, ਕਾਫੀ ਗੱਲਾਂ ਇਹਨਾਂ ਨੇ ਕੀਤੀਆਂ। ਮੈਂ ਮੋਟੀਆਂ ਤੇ ਚੋਣਵੀਆਂ ਤੁਹਾਨੂੰ ਸੁਣਾਉਣਾ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ। ਇਹ ਕਹਿੰਦੇ ਆ ਕਿ ਜੋ ਵਜ਼ਾਰਤ ਵਿੱਚੋਂ ਮਨਫੀ ਕੀਤੇ ਜਾਣ ਤੇ ਅਟਕੋਰੇ ਭਰ ਰਹੇ ਸੀਗੇ। ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਮੇਰਾ ਕੀ ਕਸੂਰ ਸੀ ਜਦੋਂ ਇੱਥੋਂ ਖਰੜ ਤੋਂ ਮੇਰੀ ਕਾਂਗਰਸ ਦੀ ਟਿਕਟ ਕੱਟੀ ਗਈ ਸੀ 2017 ਦੇ ਵਿੱਚ। ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਚੋਂ ਰੋਂਦੇ ਰੋਂਦੇ ਅਸੀਂ ਵਿਦਾ ਹੋਏ ਤੇਰੇ ਸ਼ਹਿਰ ਚੋਂ। ਉਹਨਾਂ ਨੇ ਵੇਲਾ ਯਾਦ ਕਰਾਇਆ ਕਿ ਉਹ ਵੇਲਾ ਯਾਦ ਕਰ, ਉਹ ਵੇਲਾ। ਫਿਰ ਉਹ ਕਹਿੰਦੇ ਆ ਕਿ ਦੇਖੋ ਮੈਂ ਉਦੋਂ ਵੀ ਹਿੱਕ ਤੇ ਹੱਥ ਮਾਰ ਕੇ ਆਖਿਆ ਸੀਗਾ, ਆਪਦਾ ਸੂਟਕੇਸ ਵਿਖਾ ਕੇ ਪੱਤਰਕਾਰਾਂ ਨੂੰ, ਕਿ ਅਈਓ ਲੈ ਕੇ ਆਇਆ ਸਾਂ, ਅਈਓ ਲੈ ਕੇ ਚੱਲਿਆ। ਜੇ ਕਿਸੇ ਵੀ ਫਾਰਮ ਹਾਊਸ ਦੇ ਵਿੱਚ, ਕਿਸੇ ਵੀ ਜਾਇਦਾਦ ਦੇ ਵਿੱਚ ਜੋ ਮੇਰੀ ਪੁਰਖਿਆਂ ਤੋਂ ਮਿਲੀ ਹੈ ਉਹ ਤੋਂ ਛੁੱਟ ਕੋਈ ਚਵਾਨੀ ਦੀ ਵੀ ਇਨਵੈਸਟਮੈਂਟ ਹੋਵੇ ਤੇ ਮੈਂ ਬੈਠਾ। ਕਹਿੰਦੇ ਕਿ ਸਿੱਧੂ ਸਾਹਿਬ ਇਹ ਗੱਲ ਹਿੱਕ ਠੋਕ ਕੇ ਕਹਿ ਸਕਦੇ ਆ ਕਿ ਜੋ ਇਹ ਲੈ ਕੇ ਆਏ ਸੀ, ਇਹ ਉਸ ਤੋਂ ਬਾਅਦ ਹੁਣ ਰਾਇਲ ਬੈਂਕੁਏਟ ਲੈਂਡ ਚੈਸਟਰ ਗਰੁੱਪ, ਮੈਨੂੰ ਤੇ ਨਾਮ ਬੜੇ ਕਸੂਤੇ ਜਿਹੇ ਲੱਗੇ ਆ। ਸੁਹਾੜੇ ਪਿੰਡ ਦੀ ਜ਼ਮੀਨ ਬਈ ਇਹ ਕਿੱਥੋਂ ਆਈ, ਇਹ ਕਿੱਥੋਂ ਆਈ, ਦੱਸੇ ਤੇ ਸਹੀ, ਦੱਸੇ ਤੇ ਸਹੀ। ਮਤਲਬ ਕਿ ਚੈਲੰਜ ਕਰ ਰਹੇ ਆ, ਚੈਲੰਜ ਕਰ ਰਹੇ ਆ ਕਿ ਮੇਰੇ ਵਾਂਗੂ ਜਾਂ ਤਾਂ ਫਿਰ ਕਹੋ। ਤੁਸੀਂ ਇਹ ਕਹਿੰਦੇ ਹੋ ਨਾ ਕਿ ਸਾਡੇ ਨਾਲ ਧੱਕਾ ਹੋ ਗਿਆ, ਤੇ ਜਾਂ ਤਾਂ ਇਹ ਕਹੋ। ਫਿਰ ਉਹ ਕਹਿੰਦੇ ਆ ਕਿ ਕਾਂਗਰਸ ਹਾਈਕਮਾਂਡ ਨੂੰ ਸਵਾਲ ਪੁੱਛਣ ਦੀ ਕੀ ਲੋੜ ਹੈ, ਤੁਸੀਂ ਆਪਣੀਆਂ ਦੌਲਤਾਂ, ਜ਼ਮੀਨਾਂ ਤੇ ਨਜਾਇਜ਼ ਕਾਰੋਬਾਰਾਂ ਵੱਲ ਨਜ਼ਰ ਮਾਰ ਕੇ ਲੋਕਾਂ ਨੂੰ ਦੱਸੋ ਕਿ ਸਾਲ 2007 ਤੋਂ ਲੈ ਕੇ ਸਤੰਬਰ 2021 ਤੱਕ ਬਣਾਈਆਂ ਤੁਹਾਡੀਆਂ ਦੌਲਤਾਂ, ਜ਼ਮੀਨਾਂ, ਸ਼ਰਾਬ ਦੇ ਜਾਇਜ਼ ਨਜਾਇਜ਼ ਕਾਰੋਬਾਰ, ਉਹਦੇ ਖਸਾਰੇ ਕੀ ਸਨ। ਬਸ ਤੁਹਾਨੂੰ ਜਵਾਬ ਮਿਲ ਜਾਏਗਾ, ਕਿਉਂਕਿ ਉਹ ਹਾਈਕਮਾਨ ਤੋਂ ਪੁੱਛ ਰਹੇ ਸਨ ਨਾ ਕਿ ਸਾਡਾ ਕਸੂਰ ਕੀ ਆ, ਤੇ ਇਹ ਦੱਸ ਰਹੇ ਤੁਹਾਡਾ ਕਸੂਰ ਕੀ ਆ। ਉਹ ਕਹਿੰਦੇ ਬਾਕੀ ਹੁਣ ਬਲੌਂਗੀ ਵਾਲੀ ਜ਼ਮੀਨ ਵੀ ਛੱਡੋ, ਤੁਹਾਡੀ ਇਹ ਵੀ ਜ਼ਮੀਨ ਛਡਾਵਾਂਗੇ। ਤੇ ਉਸ ਤਰ੍ਹਾਂ ਜੇ ਤੁਹਾਨੂੰ ਹੈਗਾ ਜੇ ਗਊਆਂ ਪਾਲਣ ਦਾ ਚਾਅ, ਤੇ ਚੁੱਪ ਕਰਕੇ ਜਿਹੜੀ ਤੁਹਾਡੀ ਆਪਣੀ ਜ਼ਮੀਨ ਆ ਨਾ, ਤੁਹਾਡੇ ਜਿਹੜੇ ਆਪਣੇ ਪਰਿਵਾਰ ਦੀ ਜ਼ਮੀਨ ਹੈ, ਚਤਾਵਲੀ ਵਾਲਾ ਕੋਈ ਫਾਰਮ ਹਾਊਸ ਬੜੀ ਜਾਣਕਾਰੀ ਰੱਖਦੇ ਨੇ। ਮੈਨੂੰ ਤੇ ਲੱਗਦਾ ਪਟਵਾਰੀਆਂ ਦੇ ਨਾਲ ਰਹਿੰਦੇ ਨੇ,
ਕੱਲੀ ਕੱਲੀ ਗੱਲ ਕਹਿੰਦੇ ਜੀ ਚਤਾਮਲੀ ਵਾਲਾ ਜਿਹੜਾ ਫਾਰਮ ਹਾਊਸ ਉੱਥੇ ਗਾਵਾਂ ਰੱਖ ਲਓ, ਉੱਥੇ ਸੇਵਾ ਕਰੋ, ਉੱਥੇ ਜਾ ਕੇ ਸੇਵਾ ਕਰੋ ਉੱਥੇ। ਸੋ ਇਸ ਤਰ੍ਹਾਂ ਨਾਲ ਉਹਨਾਂ ਨੇ ਕੁਝ ਹੋਰ ਇਲਜ਼ਾਮਾਤ ਲਾਏ ਨੇ। ਉਹ ਕਹਿੰਦੇ ਆ ਕਿ ਕੋਵਿਡ ਮਹਾਮਾਰੀ ਦੀ ਭਿਆਨਕਤਾ ਦੇ ਦਰਮਿਆਨ ਜਿਹੜੀ ਨਜਾਇਜ਼ ਸ਼ਰਾਬ ਦੀ ਢੋਆ ਢੁਆਈ ਸਿਹਤ ਮਹਿਕਮੇ ਦੀਆਂ ਐਂਬੂਲੈਂਸਾਂ ਵਿੱਚ ਹੁੰਦੀ ਸੀ, ਉਹ ਸ਼ਰਾਬ ਕੀਤੀ ਸੀ। ਤੁਸੀਂ ਜਵਾਬ ਦਿਓ, ਮੁਹਾਲੀ ਵਿੱਚ ਜਿਹੜੇ ਸ਼ਰਾਬ ਠੇਕਿਆਂ ਦੇ ਮੋਹਰਲੇ ਦਰਵਾਜ਼ੇ ਲੋਕ ਵਿਖਾਵੇ ਲਈ ਬੰਦ ਕਰਕੇ ਪਿਛਲੀ ਖਿੜਕੀ ਰਾਹੀਂ ਵਿਕਦੀ ਰਹੀ ਆ, ਉਹ ਦੱਸੋ ਕਿਹਦੀ ਸੀ? ਉਹ ਦੱਸੋ ਕਿਹਦੀ ਸੀ? ਉਹ ਹੁਣ ਮੇਰੇ ਖਿਆਲ ਦੇ ਨਾਲ ਰਹਿ ਨਹੀਂ ਰਹੀ ਹੈ, ਬਸ ਕਰੀਏ ਹੁਣ ਤੇ ਗਾਂ ਦੀ ਕੋਈ ਗੱਲ ਹੀ ਨਹੀਂ ਰਹਿ ਗਈ। ਯਾਰ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਜੀ। ਹੁਣ ਬਲਵੀਰ ਸਿੰਘ ਸਿੱਧੂ ਕੀ ਜਵਾਬ ਦਿੰਦੇ ਨੇ ਇਹਦੇ ਵਿੱਚ ਪਤਾ ਨਹੀਂ ਹੈ, ਪਰ ਮੇਰੇ ਖਿਆਲ ਦੇ ਨਾਲ ਬਿਲਕੁਲ ਉਹ ਜਿੱਦਾਂ ਕਹਿ ਲਈਏ ਕਿ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਆਪਣੀ ਪੋਜੀਸ਼ਨ ਨਾ ਜਿਹੜੀ ਪਤਲੀ ਕਰ ਲਈ ਹੈ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਤੇ ਦੋਸ਼ ਲੱਗ ਚੁੱਕੇ ਆ। ਹਾਲਾਂਕਿ ਚਲੋ ਡਿਪਾਰਟਮੈਂਟਲ ਜਾਂ ਮੰਤਰਾਲੇ ਦੀਆਂ ਹਮੇਸ਼ਾ ਪ੍ਰਾਪਤੀਆਂ ਹੁੰਦੀਆਂ, 4-4.5 ਸਾਲ ਦਾ ਕੋਈ ਸਮਾਂ ਥੋੜਾ ਨਹੀਂ ਹੁੰਦਾ, ਤੁਹਾਡੀਆਂ ਪ੍ਰਾਪਤੀਆਂ ਵੀ ਹੋਣਗੀਆਂ। ਪਰ ਜੋ ਕੋਵਿਡ ਦੇ ਦਰਮਿਆਨ ਤੁਹਾਡੀ ਭੂਮਿਕਾ ਰਹੀ, ਤੁਹਾਡਾ ਜਿਹੜਾ ਫਰਜ਼ ਨਿਭਾਉਣ ਦਾ ਅੰਦਾਜ਼ ਰਿਹਾ, ਤੁਹਾਡੀ ਫੇਲੀਅਰ ਰਹੀ। ਬੁਪਰੀ ਨੌਰ ਸਿੰਘ ਦਾ 200 ਕਰੋੜ ਰੁਪਏ ਦਾ ਘਪਲਾ ਹੋਇਆ, ਫਤਿਹ ਕਿੱਟ ਵਾਲਾ ਰੌਲਾ ਪੈ ਗਿਆ, ਉਹ ਕਹਿੰਦੇ ਜੀ ਬਿੰਨੀ ਮਹਾਜਨ ਨੇ ਉਦੋਂ ਕੀਤਾ। ਕਿੰਨੇ ਰੌਲੇ ਪਏ, ਜਿਹੜੀ ਫਰਮ ਸੀ ਉਹ ਲੁਧਿਆਣੇ ਵਾਲੀ, ਤੁਸੀਂ ਕਿਸ ਤਰ੍ਹਾਂ ਉਹਨੂੰ ਟੈਂਡਰਿੰਗ ਦਾ ਜਿਹੜਾ ਅਸੂਲ ਸੀ, ਬੇਸਿਕ ਅਸੂਲ ਤੋੜ ਕੇ ਉਹਨੂੰ ਟੈਂਡਰ ਦਿੱਤਾ। ਕਿੰਨੀਆਂ ਗੱਲਾਂ ਮੈਂ ਗਿਣਾਵਾਂ, ਕਿੰਨੀਆਂ ਗੱਲਾਂ ਗਿਣਾਵਾਂ, ਕਿਵੇਂ ਸ਼ਰਾਬ ਨਿਕਲੀ, ਕਿਵੇਂ ਸਾਰਾ ਕੁਝ ਦੱਸ ਰਹੇ ਨੇ ਵੀਰ ਦਵਿੰਦਰ ਸਿੰਘ। ਸੋ ਗੱਲ ਇਹ ਆ ਕਿ ਜੇ ਤਾਂ ਚੁੱਪ ਕਰਕੇ ਘਰੇ ਬੈਠ ਜਾਂਦੇ ਤੇ ਵਧੀਆ ਸੀਗਾ। ਹੁਣ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਇਹ ਪ੍ਰੈਸ ਕਾਨਫਰੰਸ ਕਰਕੇ ਨਾ ਥੋੜਾ ਜਿਹਾ ਉਲਟਾ ਹੀ ਕੰਮ ਕਰ ਲਿਆ। ਖੈਰ ਇਹੋ ਜਿਹੀਆਂ ਗੱਲਾਂ ਰਾਜਨੀਤੀ ਦੇ ਵਿੱਚ ਚੱਲਦੀਆਂ ਰਹਿੰਦੀਆਂ, ਇੰਤਜ਼ਾਰ ਰਹੇਗਾ ਕਿ ਹੁਣ ਸਿੱਧੂ ਸਾਹਿਬ ਕੀ ਅੱਗੋਂ ਜਵਾਬ ਦਿੰਦੇ ਨੇ। ਸਿੱਧੂ ਵੈਸੇ ਕਈ ਨੇ, ਇੱਥੇ ਬਲਵੀਰ ਜ਼ਰੂਰ ਲਾ ਲਿਆ ਜੀ। ਇਹ ਵਾਕਿਆ ਤੁਹਾਡੀ ਸਹੀ ਗੱਲ ਆ ਵੀ ਸਿੱਧੂ ਹੋ ਹੀ ਬੜੇ ਗਏ ਨੇ, ਪਤਾ ਹੀ ਨਹੀਂ ਲੱਗਦਾ। ਨਰਮੇ ਦੀ ਫਸਲ ਤਬਾਹ ਹੋਣ ਕਾਰਨ ਕਿਸਾਨ ਵੱਲੋਂ ਖੁਦਕੁਸ਼ੀ, ਮਾੜਾ ਸਮਾਂ। ਹਾਂਜੀ ਹਾਂਜੀ, ਇਹ ਤੇ ਵੇਖੋ ਜਦੋਂ ਨਾ 2015 ਚ ਵੀ ਤੁਹਾਨੂੰ ਯਾਦ ਹੋਣਾ, ਨਰਮਾ ਇੱਥੇ ਜਦੋਂ ਖਰਾਬ ਹੋ ਗਿਆ ਸੀਗਾ ਇੱਧਰ ਮਾਲਵਾ ਪੱਟੀ ਦੇ ਵਿੱਚ, ਜਦੋਂ ਅਕਾਲੀ ਸਰਕਾਰ ਸੀਗੀ, ਉਦੋਂ ਵੀ ਖੁਦਕੁਸ਼ੀਆਂ ਅਚਾਨਕ ਬਹੁਤ ਵੱਧ ਗਈਆਂ ਸਨ ਬਠਿੰਡਾ ਮਾਨਸਾ ਇਸ ਇਲਾਕੇ ਦੇ ਵਿੱਚ। ਤੇ ਇਹ ਵੀ ਮਾਨਸਾ ਦਾ ਪਿੰਡ ਆ ਬਹੁਤ ਮਸ਼ਹੂਰ ਖਿਆਲਾ ਕਲਾਂ, ਉੱਥੋਂ ਦਾ ਕੋਈ ਦੱਸਦੇ ਨੌਜਵਾਨ ਕਿਸਾਨ ਸੀਗਾ ਰਵਿੰਦਰ ਸਿੰਘ, 27 ਕੁ ਸਾਲ ਏਜ ਸੀਗੀ। ਇਹਨੇ ਨਰਮੇ ਦੀ ਤਬਾਹੀ ਖੋਣੋਂ ਕਹਿ ਲਓ ਕਿ ਖੁਦਕੁਸ਼ੀ ਕਰ ਲਈ, ਜੀਵਨ ਆਪਣਾ ਫਨਾਹ ਕਰ ਲਿਆ। 2 ਕਨਾਲਾਂ ਕੁੱਲ ਜ਼ਮੀਨ ਸੀਗੀ ਮਾਲਕੀਅਤ ਵਾਲੀ, ਪਰ 8 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਨਰਮਾ ਬੀਜਿਆ ਸੀ। ਮੈਂ ਇਹੀ ਗੱਲ ਕਰਦਾ ਵਾਰ-ਵਾਰ ਕਿ ਦੇਖੋ ਗੱਲ ਇਹ ਆ ਕਿ ਜਿਹਨੇ ਠੇਕੇ ਤੇ ਲੈ ਕੇ ਨਰਮਾ ਬੀਜਿਆ ਨਾ, ਉਹ ਮਰ ਜਾਏਗਾ, ਉਹ ਗਰੀਬ ਮਰ ਜਾਏਗਾ, ਉਹਦੀ ਦੁਨੀਆ ਲੁੱਟੀ ਗਈ ਆ। ਤਾਂ ਚੰਨੀ ਸਾਹਿਬ ਚਲੋ ਆਏ ਨੇ ਸਹੁੰ ਚੁੱਕਣ ਤੋਂ ਪਹਿਲਾਂ, ਵਧੀਆ ਉਦਮ ਸੀਗਾ ਇਹਨਾਂ ਦਾ ਕਿ ਸਹੁੰ ਬਾਅਦ ਚ ਚੁੱਕੀ ਹੈ, ਜਾ ਕੇ ਦੁੱਖ ਤਕਲੀਫ ਜਾ ਕੇ ਆਪਣੇ ਲੋਕਾਂ ਦੇ ਪਹਿਲਾਂ ਇਹਨਾਂ ਨੇ ਸੁਣੇ ਆ। ਤਾਂ ਹੋਣਾ ਕੀ ਚਾਹੀਦਾ ਕਿ ਫੌਰੀ ਤੌਰ ਤੇ ਰਹਿਤ ਦੇਣੀ ਚਾਹੀਦੀ ਆ, ਫੌਰੀ ਤੌਰ ਤੇ ਭਾਈ ਤੁਸੀਂ ਇਹਨਾਂ ਨੂੰ ਕੰਪਨਸੇਟ ਕਰੋ, ਇਹ ਬਹੁਤ ਜ਼ਰੂਰੀ ਆ। ਜਿਵੇਂ ਜਿਵੇਂ ਮਾਨਸਿਕ ਦਬਾਅ ਵਧੇਗਾ, ਇਹ ਮਨੋਰੋਗ ਆ। 2018 ਦਾ ਡਾਟਾ ਚੱਕੋਗੇ, 7 ਔਨ ਰਿਕਾਰਡ ਸੁਸਾਈਡ ਨੇ ਪੰਜਾਬ ਦੇ ਵਿੱਚ, 1 ਰੋਜ਼ ਦੀਆਂ ਐਵਰੇਜ 7 ਸੁਸਾਈਡ ਔਨ ਰਿਕਾਰਡ, ਆਫ ਰਿਕਾਰਡ ਇੰਨੀਆਂ ਹੀ ਹੋਣਗੀਆਂ। 14 ਸੁਸਾਈਡ ਨੇ ਆਪਣੇ ਪੰਜਾਬ ਦੀਆਂ। ਸੋ ਮਾਨਸਿਕ ਅਵਸਥਾ ਸਾਡੀ ਜਿਹੜੀ ਹੈ ਨਾ, ਉਹ ਦਿਨੋ ਦਿਨ ਬਹੁਤ ਕਮਜ਼ੋਰ ਹੋ ਰਹੀ ਆ। ਜ਼ਰੂਰਤ ਆ ਕਿ ਭਰੋਸਾ ਦਿਓ ਕਿ ਹਾਂ ਭਾਈ ਤੁਹਾਡੇ ਨਾਲ ਖਲੋਤੇ ਆ ਯਾਰ, ਅਸੀਂ ਗੱਲਾਂ ਨਹੀਂ ਕਰਦੇ, ਜਿੰਨਾ ਵੀ ਹੋਇਆ ਦਿਲ ਫੁੱਲ ਤੁਹਾਨੂੰ ਦਿਆਂਗੇ। ਯਾਰ ਮੇਰੇ ਖਿਆਲ ਦੇ ਨਾਲ ਜਿਹੜੇ ਭਾਈ ਠੇਕੇ ਵਾਲੇ ਆ, ਠੀਕ ਹੈ ਘਰਾਂ ਵਰਗੇ ਘਰ ਹੁੰਦੇ, ਉਹਨਾਂ ਨੂੰ ਵੀ ਥੋੜੀ ਰਹਿਤ ਦੇਣੀ ਚਾਹੀਦੀ ਹੈ ਜਿਹੜੇ ਉਜੜ ਗਏ ਆ। ਤੇ ਹਾਂ ਭਾਈ ਚਲੋ ਜੇ 50,000 ਚ ਸੌਦਾ ਹੋਇਆ ਸੀ ਠੇਕੇ ਦਾ, ਕੋਈ 10-20 ਘੱਟ ਕਰ ਲਿਆ ਜਾਵੇ, ਕੋਈ ਵੱਡੀ ਗੱਲ ਨਹੀਂ ਹੈ। ਖਾਸ ਤੌਰ ਤੇ ਜਿਨ੍ਹਾਂ ਦਾ ਸਰਦਾ ਐਂ ਹੀ ਹੁੰਦਾ। ਜੇ ਉੱਥੇ ਧਰਨਿਆਂ 'ਚ ਬੈਠ ਕੇ ਤਾਂ ਕਿਸਾਨ ਏਕਤਾ, ਮਜ਼ਦੂਰ ਜਿੰਦਾਬਾਦ, ਏਦਾਂ ਕਿਹਾ ਤਾਂ ਕੁਛ ਨਹੀਂ ਏਕਤਾ ਬਣਦੀ। ਏਕਤਾ ਤਾਂ ਇੱਥੇ ਵਿਖਾਉਣ ਦੀ ਜ਼ਰੂਰਤ ਹੁੰਦੀ ਆ। ਹੁਣ 2 ਕਨਾਲ ਜ਼ਮੀਨ ਜਿਹਦੇ ਕੋਲ ਨਾ ਤਾਂ ਉਹ ਕਿਸਾਨ ਆ, ਨਾ ਉਹ ਜੱਟ ਆ, ਨਾ ਉਹ ਕਹਿ ਸਕਦੇ ਭੂਮੀਹੀਣ ਆ, ਕੀ ਕਹੋਗੇ ਉਹਨੂੰ? ਉਹ ਤਾਂ ਗਰੀਬ ਬੰਦਾ, ਮਿਹਨਤਕਸ਼ ਆ, ਮਿਹਨਤਕਸ਼ ਆ। ਉਹਨੂੰ ਕਿਸੇ ਵੀ ਵਰਗ ਨਾਲ ਜੋੜ ਲਓ, ਕਿਸੇ ਵੀ ਕੌਮ ਨਾਲ ਜੋੜ ਲਓ, ਕੋਈ ਫਰਕ ਨਹੀਂ ਜੇ ਪੈਂਦਾ। ਪਰ ਰੌਲਾ ਇਹ ਆ ਕਿ ਬਾਂਹ ਫੜਨ ਦੀ ਜ਼ਰੂਰਤ ਆ, ਸਮਾਜਿਕ ਪੱਖੋਂ ਵੀ, ਸਰਕਾਰ ਦੇ ਪ੍ਰਸ਼ਾਸਨਿਕ ਪੱਖੋਂ ਵੀ ਇਹ ਜ਼ਰੂਰਤ ਆ। ਮੈਨੂੰ ਪਤਾ ਕਿ ਨਰਮੇ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਆ, ਝੋਨੇ ਦੇ ਮੁਕਾਬਲੇ ਵੀ ਜ਼ਿਆਦਾ ਹੁੰਦੀ ਆ। ਜੇ ਤੁਸੀਂ ਦੇਖੋਗੇ, ਆਪਾਂ ਤੁਲਨਾਤਮਕ ਤੌਰ ਤੇ ਦੇਖੀਏ ਨਾ, ਇਸ ਫਸਲ ਦੀ ਲਾਗਤ ਬਹੁਤ ਜ਼ਿਆਦਾ ਹੈ। ਤੇ ਜਿਹਨੇ ਠੇਕਾ ਦਿੱਤਾ ਨਾਲ 50,000 ਉਹ ਐਡ ਕਰ ਲਓ,
ਤਾਂ ਉਹ ਬੰਦਾ ਤਾਂ ਬਹੁਤ ਜ਼ਿਆਦਾ ਟੈਨਸ਼ਨ 'ਚ ਚਲੇ ਜਾਏਗਾ, ਚਿੰਤਾ 'ਚ ਝੋਰੇ 'ਚ ਚਲੇ ਜਾਏਗਾ। ਬਾਂਹ ਫੜਨ ਦੀ ਜ਼ਰੂਰਤ ਹੈ, ਸਮਾਜਿਕ ਪੱਖੋਂ ਵੀ ਇਹ ਫਰਜ਼ ਬਣਦੇ ਆ, ਪ੍ਰਸ਼ਾਸਕੀ ਪੱਖੋਂ ਵੀ ਬਣਦੇ ਆ। ਜੀ, ਜੀ। ਮੈਨੂੰ ਜਾਂਦੇ-ਜਾਂਦੇ ਗੱਲ ਕਰ ਲਈਏ, ਭਾਜਪਾ ਦੇ ਮੁੱਖ ਮੰਤਰੀ ਨੇ ਫਿਰ ਕੜੀ ਘੋਲੀ ਜ਼ੁਬਾਨ ਨਾਲ। ਆਹੋ ਦੇਖੋ, ਇਹ ਵਿਪਲਬ ਦੇਵ ਆ, ਜਦੋਂ ਇਹਨੂੰ ਮੈਂ ਦੇਖਦਾ ਨਾ ਵਿਪਲਬ ਨੂੰ, ਹੂੰ, ਹੂੰ, ਇਹਦੇ ਦਿਮਾਗ ਦਾ ਜਦੋਂ ਮੈਂ ਬਲਬ ਦੇਖਦਾ, ਮੈਨੂੰ ਇੱਕ ਨਾ ਸਿਆਣਿਆਂ ਦੀ ਕਹਾਵਤ ਜਿਹੜੀ ਨਾ ਉਹ ਹੂੰ, ਚੇਤੇ ਆ ਜਾਂਦੀ ਆ। ਤੇ ਉਹ ਕਹਿੰਦੇ ਹੁੰਦੇ ਸਨ, ਹੁਣ ਤਾਂ ਕਹਾਵਤਾਂ ਵੈਸੇ ਘੱਟ ਹੀ ਬੋਲਦੇ ਨੇ, ਉਹ ਕਹਿੰਦੇ ਹੁੰਦੇ ਸੀ, ਮੂਰਖਾਂ ਦੇ ਕਿਹੜਾ ਸਿੰਘ ਹੁੰਦੇ ਆ। ਤੇ ਹੂੰ। ਅੱਗੋਂ ਦੂਜਾ ਦੂਜਾ ਗੱਲਾਂ ਬੜੀਆਂ ਤੋਰਦੇ ਹੁੰਦੇ ਆ ਬਜ਼ੁਰਗ, ਉਹ ਅੱਗੋਂ ਕਹਿੰਦਾ ਆਹੋ ਆਹੋ, ਮੂਰਖਾਂ ਦੇ ਕਿਹੜਾ ਵੱਖਰੇ ਪਿੰਡ ਹੁੰਦੇ ਆ। ਇੱਕ ਦੂਜੇ ਨੂੰ ਗੱਲਾਂ ਇਸ ਤਰ੍ਹਾਂ ਹੀ ਕਹਿ ਜਾਂਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੇ ਨਾ ਤਾਂ ਸਿੰਘ ਹੁੰਦੇ ਜੇ ਤੇ ਨਾ ਵੱਖਰੇ ਪਿੰਡ ਹੁੰਦੇ, ਵਿੱਚੇ ਵਿੱਚ ਹੀ ਤੁਰੇ ਫਿਰਦੇ ਆ। ਇਹ ਵਿਪਲਬ ਦੇਵ ਬੇਵਕੂਫ ਆਦਮੀ, ਵਾਹਿਯਾਤ ਗੱਲਾਂ ਕਰਨ ਦੇ ਵਿੱਚ ਇਹਦਾ ਰਿਕਾਰਡ ਕੋਈ ਨਹੀਂ ਜੇ ਤੋੜ ਸਕਦਾ, ਕੋਈ ਨਹੀਂ ਜੀ। ਜੇ ਤੋੜ ਸਕਦਾ, ਜਿੱਦਾਂ ਤੋੜਿਆ ਭਾਰਤੀ ਜਨਤਾ ਪਾਰਟੀ ਦਾ ਕੋਈ ਬੰਦਾ ਨਹੀਂ ਤੋੜੇਗਾ। ਤੇ ਖੈਰ ਹੁਣ ਝੱਲ ਬਲਦੀਆਂ ਨੇ ਜਿਹੜੀਆਂ ਪਹਿਲਾਂ ਮਾਰੀਆਂ ਉਹ ਤਾਂ ਠੀਕ ਆ, ਹੁਣ ਸਿੱਧਾ ਹੀ ਕਹਿ ਦਿੱਤਾ ਸੂਬਾਬ ਦੇ ਅਫਸਰਾਂ ਨੂੰ ਕਿ ਐਂ ਆ ਕਿ ਤੁਸੀਂ ਆਪਦੇ ਹਿਸਾਬ ਕਿਤਾਬ ਨਾਲ ਚੱਲੋ। ਕਹਿੰਦਾ ਕਿ ਕੋਰਟ ਦੀ ਅਵੱਗਿਆ ਤੋਂ ਨਹੀਂ ਡਰਨਾ, ਕੰਟੈਂਟ ਆਪਾਂ ਕਹਿੰਦੇ ਨਾ ਕਿ ਹੂੰ, ਹੂੰ। ਕੰਟੈਂਟ ਆਫ ਕੋਰਟ, ਜਿਹੜਾ ਕਿ ਸਭ ਤੋਂ ਵੱਡਾ ਕਿਸੇ ਵੀ ਸਰਕਾਰ ਵਾਸਤੇ ਘੇਰਾ ਹੁੰਦਾ। ਸਰਕਾਰਾਂ ਘਿਰ ਜਾਂਦੀਆਂ ਕੰਟੈਂਟ ਆਫ ਕੋਰਟ ਦੇ ਵਿੱਚ। ਬਿਲਕੁਲ। ਉਹ ਕਹਿੰਦਾ ਪਰਵਾਹ ਹੀ ਨਾ ਕਰੋ, ਮੈਂ ਬੈਠਾ। ਕਮਾਲ ਦੀ ਗੱਲ ਆ। ਇੱਕ ਮਤਲਬ ਕਿ ਬਿਲਕੁਲ। ਅਦਾਲਤਾਂ ਨੂੰ ਖੁੱਲਾ ਚੈਲੰਜ ਆ। ਅੱਗੇ ਕੇਂਦਰ ਸਰਕਾਰ ਨੇ ਤਾਂ ਆਖਿਆ ਸੀ ਅਸੀਂ ਐਫੀਡੈਵਿਟ ਨਹੀਂ ਦੇਣਾ, ਕੀ ਕਰੋਗੇ? ਇਹ ਕਹਿੰਦਾ ਕਿ ਤੁਸੀਂ ਚੱਕੀ ਚਲੋ ਕੰਮ, ਇਹ ਮਤਲਬ ਕਿ ਅਦਾਲਤਾਂ ਤੋਂ ਬਾਗੀ ਹੋ ਜਾਓ, ਆਕੀ ਹੋ ਜਾਓ। ਆਹ ਬੰਦਾ ਸੰਵਿਧਾਨਕ ਅਹੁਦੇ ਤੇ ਬੈਠਣ ਤੋਂ ਪਹਿਲਾਂ ਜਿਹੜੀ ਇਹ ਕਸਮ ਜੀ ਖਾਂਦੇ, ਉਹ ਤਾਂ ਮੇਰੇ ਖਿਆਲ ਦੇ ਨਾਲ ਇੱਕ ਰਸਮ ਜੀ ਰਹਿ ਗਈ ਆ। ਜੇ ਕਸਮਾਂ ਇਸ ਤਰ੍ਹਾਂ ਇਹਨਾਂ ਦੀਆਂ ਲੱਤਾਂ ਤੋੜਦੀਆਂ ਹੁੰਦੀਆਂ ਤਾਂ ਹੁਣ ਤੱਕ ਤੇ ਸਾਨੂੰ ਲੀਡਰ ਜਿਹੜੇ ਆ ਨਾ ਬਾਹਰੋਂ ਮੰਗਾਉਣੇ ਪਿਆ ਕਰਨੇ ਸੀ, ਇੰਪੋਰਟ ਕਰਾਉਣੇ ਪਿਆ ਕਰਨੇ ਸੀ। ਇਹ ਸਾਰੇ ਲੱਤਾਂ ਲੁੱਤਾਂ ਤਲਾ ਕੇ ਬੈਠੀ ਹੋਣੀ ਸੀ ਹਸਪਤਾਲਾਂ ਦੇ ਵਿੱਚ। ਖੈਰ ਇਹੋ ਜਿਹੀਆਂ ਗੱਲਾਂ ਕਰਦਾ, ਇਹਨਾਂ ਦੇ ਬੰਦਿਆਂ ਦੀਆਂ ਗਾਂਹ ਦੀਆਂ ਗੱਲਾਂ। ਉੱਤੇ ਸੁਸ਼ੀਲ ਮੋਦੀ ਹੈਗਾ ਬਿਹਾਰ ਦਾ, ਤੁਹਾਨੂੰ ਪਤਾ ਹੀ, ਉਪ ਮੁੱਖ ਮੰਤਰੀ ਰਿਹਾ, ਧੜੱਲੇ ਦਾ ਲੀਡਰ ਆ। ਉਹਨੇ ਏਡੀ, ਮੈਂ ਕਹੂੰਗਾ ਕਿ ਬੇਵਕੂਫਾਨਾ ਗੱਲ ਕੀਤੀ ਨਾ। ਹਾਲਾਂਕਿ ਉਹ ਵਿਦਿਆਰਥੀ ਅੰਦੋਲਨ ਚੋਂ ਨਿਕਲਿਆ ਬੰਦਾ ਹੈ, ਠੀਕ ਹੈ, ਭਾਰਤੀ ਜਨਤਾ ਪਾਰਟੀ ਸਾਰੀ ਮਾੜੀ ਨਹੀਂ ਹੈ, ਸਾਰੇ ਚੰਗੇ ਨਹੀਂ ਹੈ, ਪਰ ਸੁਸ਼ੀਲ ਮੋਦੀ ਦਾ ਕੱਦ ਹੈ ਜਿਹੜਾ ਬਹੁਤ ਆਪਾਂ ਕਹਿ ਲਈਏ ਕਿ ਉੱਚਾ ਗਿਣਿਆ ਜਾਂਦਾ ਹੈ ਬਿਹਾਰ ਦੀ ਲੀਡਰਸ਼ਿਪ 'ਚ, ਖਾਸ ਤੌਰ ਤੇ ਕਿਉਂਕਿ ਵਿਦਿਆਰਥੀ ਅੰਦੋਲਨ ਚੋਂ ਨਿਕਲਿਆ ਬੰਦਾ ਵਾ। ਤੇ ਉਹ ਪਤਾ ਕੀ ਕਹਿ ਰਿਹਾ ਸੀਗਾ, ਕਹਿੰਦਾ ਦੇਖੋ ਮੈਂ ਕਹਿੰਦਾ ਕਿ ਚਾਟੂਕਾਰਤਾ ਦੀ ਜਾਂ ਕਹਿ ਲਓ ਕਿ ਇਸ ਤਰ੍ਹਾਂ ਇੱਕ ਲਿਫਾਫੇਬਾਜ਼ੀ ਦੀ ਕੋਈ ਹੱਦ ਹੁੰਦੀ ਹੈ। ਕਹਿੰਦਾ ਕਿ ਨਰਿੰਦਰ ਮੋਦੀ ਪਹਿਲਾ ਪ੍ਰਧਾਨ ਮੰਤਰੀ ਆਜ਼ਾਦੀ ਤੋਂ ਬਾਅਦ ਜਿਹੜਾ ਸੀਐਮ ਰਹਿ ਕੇ ਪੀਐਮ ਬਣਿਆ। ਹੱਦ ਹੋ ਗਈ ਹੈ ਯਾਰ। ਇੱਕ ਬੱਚੇ ਨੂੰ ਪੁੱਛ ਲਓ, ਚੌਧਰੀ ਚਰਨ ਸਿੰਘ ਕੌਣ ਸੀ? ਯੂਪੀ ਦਾ ਚੀਫ ਮਿਨਿਸਟਰ 2 ਵਾਰ ਦਾ। ਕਿਸੇ ਨੂੰ ਪੁੱਛ ਲਓ ਦੇਵਗੌੜਾ ਕੌਣ ਸੀ, ਵੀਪੀ ਸਿੰਘ ਕੌਣ ਸੀ? ਹੁਣ ਬੰਦਾ ਕਰੇ ਕੀ ਦੱਸੋ? ਇਹਨਾਂ ਨੇ ਠੇਕਾ ਲੈ ਲਿਆ ਬਸ। ਮਤਲਬ ਕਿ ਜਦੋਂ ਪੜ੍ਹਨਾ ਹੀ ਸਾਰੀ ਦਿਹਾੜੀ ਵਟਸਐਪ ਯੂਨੀਵਰਸਿਟੀ ਦਾ ਗਿਆਨ ਆ, ਉਹੋ ਜਿਹੇ ਵੰਡਣਾ। ਪਰ ਜਿਹੜੀ ਗੱਲ ਵਿਪਲਬ ਦੇਵ ਨੇ ਕਹੀ ਹੈ, ਗੱਲ ਛੋਟੀ ਨਹੀਂ। ਕਈ ਵਾਰ ਜਿਹੜੀ ਹੁੰਦੀ ਹੈ ਨਾ ਗੱਲ, ਤੁਹਾਡੀ ਜ਼ਹਿਨ ਦੇ ਵਿੱਚ ਚੱਲਦੀ ਹੈ, ਉਹ ਕਈ ਵਾਰ ਅਲਫਾਜ਼ਾਂ 'ਚ ਭੁੱਲ ਕੇ ਤੁਹਾਡੇ ਲਬਾਂ ਤੱਕ ਆ ਜਾਂਦੀ ਹੈ। ਮਤਲਬ ਕਿ ਹੌਲੀ ਹੌਲੀ ਜਿਹੜਾ ਇੱਕ ਡਰ ਹੈ, ਤੇ ਸੁਪਰੀਮ ਕੋਰਟ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਐਫੀਡੇਵਿਟ ਨਹੀਂ ਦੇਵਾਂਗੇ, ਵਿਪਲਬ ਦੇਵ ਦੀ ਇਹ ਵਾਹਿਯਾਤ ਗੱਲ ਨਹੀਂ। ਇਸ ਗੱਲ ਦੇ ਵਿੱਚ ਵੀ ਕੋਈ ਰਾਜ਼ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ। ਤਾਂ ਇਹ ਮੇਰੇ ਖਿਆਲ ਦੇ ਨਾਲ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਆ ਕਿ ਕਿਸੇ ਸਟੇਟ ਦਾ ਸੀਐਮ ਇਹ ਕਹਿੰਦਾ ਕਿ ਅਦਾਲਤਾਂ ਦੀ ਪਰਵਾਹ ਹੀ ਨਾ ਕਰੋ ਤੁਸੀਂ। ਦੇਖ ਲਓ, ਟਿੱਚ ਨਹੀਂ ਜਾਣਦੇ ਜੀ ਅਦਾਲਤੀ ਕਾਰਵਾਈਆਂ ਨੂੰ, ਅਦਾਲਤਾਂ ਨੂੰ। ਤੇ ਬਹੁਤ-ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।